ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਪਾਣੀਆਂ ਤੋਂ। ਸ਼ਰਮਾ ਜੀ, ਪੰਜਾਬ ਤੇ ਹਰਿਆਣਾ ਦੇ ਵਿਚਾਲੇ ਕਹਿੰਦੇ ਪਾਣੀਆਂ ਨੂੰ ਲੈ ਕੇ ਜੰਗ ਫਿਰ ਛਿੜ ਗਈ ਹੈ। ਹਿੰਦ ਪਾਕ ਵਾਲਾ ਮਾਹੌਲ ਬਣ ਗਿਆ ਜੀ ਇੱਕ ਵਾਰ ਫਿਰ ਤੋਂ। ਪ੍ਰਵੀਨ ਜੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਰੀ ਸਾਹਮਣੇ ਆਉਂਦੇ ਨੇ ਤੇ ਆ ਕੇ ਮੀਡੀਆ 'ਚੋਂ ਬਿਆਨੀ ਕਰਦੇ ਨੇ ਜੀ ਕਿ ਪੰਜਾਬ ਸਾਡੇ ਨਾਲ ਧੱਕਾ ਕਰ ਰਿਹਾ ਹੈ, ਸਾਡਾ ਪਾਣੀ ਰੋਕ ਲਿਆ ਜੀ ਉਹਨਾਂ ਨੇ, ਸਾਡੇ ਨਾਲ ਧੋਖਾ ਹੋ ਗਿਆ, ਸਾਨੂੰ ਪਾਣੀ ਦੇਣਾ ਬੰਦ ਕਰਤਾ, ਅਸੀਂ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਹਾਂ, ਸਾਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ, ਸਾਨੂੰ ਸਿਰਫ 4000 ਕਿਊਸੈਕ ਪਾਣੀ ਮਿਲ ਰਿਹਾ ਜਦੋਂ ਕਿ 9,500 ਕਿਊਸੈਕ ਪਾਣੀ ਸਾਨੂੰ ਮਿਲਦਾ ਹੈ। ਠੀਕ ਹੈ। ਸੋ ਇਸ ਤਰ੍ਹਾਂ ਦੀ ਬਿਆਨੀ ਤੇ ਉਹਨਾਂ ਨੇ ਇੰਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਪੰਜਾਬ ਸਰਕਾਰ ਨੇ ਉਹਨਾਂ ਨਾਲ ਕੋਈ ਵਧੀਕੀ ਕੀਤੀ ਹੋਵੇ, ਕੋਈ ਧੱਕਾ ਕੀਤਾ ਹੋਵੇ। ਅਸਲ 'ਚ ਇਹ ਸਾਰਾ ਪਹਿਲੂ ਹੈ BBM ਦੀ ਪਿਛਲੇ ਦਿਨੀ ਹੋਈ ਬੈਠਕ ਦਾ ਜੀ। BBM ਦੇ ਜਿਹੜੀ ਐਨੂਅਲ ਤੌਰ ਦੇ ਉੱਤੇ ਜਾਂ ਕੁਝ ਮਹੀਨਿਆਂ ਬਾਅਦ ਜਿਹੜੀ ਰੂਟੀਨ ਬੈਠਕਾਂ ਹੁੰਦੀਆਂ ਨੇ, ਉਸੇ ਤਰ੍ਹਾਂ ਦੀ ਬੈਠਕ ਸੀ। ਫਰਕ ਇਹ ਹੈ ਕਿ ਪਹਿਲਾਂ ਵੀ ਇਹ ਵਰਤਾਰੇ ਹੁੰਦੇ ਰਹੇ ਨੇ, ਪਹਿਲਾਂ ਵੀ ਇਸ ਤਰ੍ਹਾਂ ਬੈਠਕਾਂ ਹੁੰਦੀਆਂ ਰਹੀਆਂ ਨੇ, ਪਹਿਲਾਂ ਵੀ ਪਾਣੀ ਦੀ ਫਰਮਾਇਸ਼ ਨੂੰ ਲੈ ਕੇ ਜਿੰਨਾ ਜਾ ਰਿਹਾ, ਕਿੰਨਾ ਕਦੋਂ ਤੱਕ ਜਾਣਾ, ਕਿਵੇਂ ਜਾਣਾ, ਉਹਨੂੰ ਲੈ ਕੇ ਕੁਝ ਨਾ ਕੁਝ ਕਾਗਜ਼ੀ ਪੱਤਰੀ ਕੰਮ ਹੁੰਦਾ ਰਿਹਾ। ਪਰ ਉਹਦਾ ਕਦੇ ਏਦਾਂ ਰਾਜਨੀਤਿਕ ਨਹੀਂ ਹੋਇਆ ਸੀ ਜਿਸ ਤਰ੍ਹਾਂ ਹੁਣ ਹੋਇਆ। ਸਹੀ ਹੋਇਆ ਕਿ ਉੱਥੇ ਜਦੋਂ ਬੈਠਕ ਹੋਈ ਤੇ ਬੈਠਕ ਤਾਂ ਵੈਸੇ ਤਾਂ ਜ਼ਿਆਦਾਤਰ ਹੁਣ BBMB ਦੇ ਉੱਤੇ ਕੇਂਦਰ ਦਾ ਹੀ ਕਬਜ਼ਾ, ਹਰਿਆਣਾ ਦੇ ਨੁਮਾਇੰਦੇ, ਹਿਮਾਚਲ ਦੇ ਨੁਮਾਇੰਦੇ, ਏਦਾਂ ਬਾਹਰੋਂ, ਪੰਜਾਬ ਤਾਂ ਉਹਦੇ ਵਿੱਚੋਂ ਲਗਭਗ ਮੰਤਰੀ ਵਰਗਾ ਹੀ ਹੋਇਆ ਪਿਆ। ਸਹੀ। ਪਰ ਫਿਰ ਵੀ ਸਾਡੇ ਜਿਹੜੇ ਇੱਕ ਮਤਲਬ ਕਿ ਅਫਸਰ ਅਧਿਕਾਰੀ ਨੇ, ਜਿਹੜੇ ਮੰਨੇ ਜਾਂਦੇ ਨੇ ਕਿ ਉਹ ਬੜੇ ਦਸਤਾਵੇਜ਼ੀ ਤੌਰ ਤੇ ਗੱਲ ਕਰਦੇ ਨੇ, ਸਿਧਾਂਤਵਾਦੀ ਨੇ ਤੇ ਜਿੱਥੇ ਅੜ ਜਾਂਦੇ ਨੇ, ਕ੍ਰਿਸ਼ਨ ਕੁਮਾਰ, ਤੇ ਕਹਿੰਦੇ ਕਿ ਉਹ ਬੈਠਕ ਦੇ ਵਿੱਚ ਗੱਲ ਹੋਈ ਕਿ ਜੀ ਸਾਨੂੰ 8500 ਕਿਊਸੈਕ ਪਾਣੀ ਦੇ ਦਿਆ ਕਰੋ। ਠੀਕ ਹੈ। ਤੇ ਸਾਨੂੰ ਪੀਣ ਵਾਲੇ ਪਾਣੀ ਦੀ ਕਮੀ ਹੈ। ਤੇ ਇਸ ਸਭ ਦੇ ਦਰਮਿਆਨ ਕ੍ਰਿਸ਼ਨ ਕੁਮਾਰ ਕਹਿੰਦੇ ਇਸ ਗੱਲ ਨੂੰ ਅੜ ਗਏ ਕਿ ਤੁਹਾਡਾ ਜਿਹੜਾ ਐਨੂਅਲ ਸਰਕਲ ਹੈ ਪਾਣੀ ਜਾਣ ਦਾ 9,500 ਕਿਊਸੈਕ ਵਾਲਾ, ਉਹ 20 ਮਈ ਨੂੰ ਖਤਮ ਹੋਣਾ ਹੁੰਦਾ ਜੀ। ਫਿਰ ਦੁਬਾਰਾ 21 ਮਈ ਤੋਂ ਨਵੇਂ ਸਿਰੇ ਤੋਂ ਫਿਰ ਉਹ ਸਾਲ ਦਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਸਾਲ ਦਾ ਪੂਰਾ ਸਰਕਲ ਹੈ। ਪਰ ਕਹਿੰਦੇ ਜਿੰਨਾ ਪਾਣੀ ਤੁਸੀਂ 20 ਮਈ ਤੱਕ ਲੈਣਾ ਸੀ, ਉਹ ਤੁਸੀਂ ਮਾਰਚ ਮਹੀਨੇ 'ਚ ਆਪਣੀ ਹੱਦ ਨਿਬੇੜ ਚੁੱਕੇ ਹੋ। ਕੁੱਲ ਪਾਣੀ ਹਰਿਆਣੇ ਨੂੰ ਜਿੰਨਾ ਜਾਂਦਾ ਹੈ 9,500 ਕਿਊਸੈਕ ਪਾਣੀ ਦੇ ਹਵਾਲੇ ਨਾਲ, ਕਿ ਤੁਸੀਂ ਉਹ ਆਪਣੀ ਹੱਦ ਮਾਰਚ ਮਹੀਨੇ 'ਚ ਖਤਮ ਕਰ ਲਈ। ਹੁਣ ਤੁਹਾਨੂੰ ਉਹ ਤੋਂ ਬਿਨਾਂ ਸਿਰਫ ਇਸ ਲਈ ਕਿ ਹਰਿਆਣੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ, ਕੋਈ ਮੁਸ਼ਕਿਲ ਆਵੇ, ਅਸੀਂ ਆਪਣੇ ਵਾਲੇ 'ਚੋਂ 4000 ਕਿਊਸੈਕ ਪਾਣੀ ਤੁਹਾਨੂੰ ਤਾਂ ਵੀ ਦੇ ਰਹੇ ਹਾਂ। ਤੇ ਇਸ ਲਈ ਇਹ ਤੋਂ ਵੱਧ ਪਾਣੀ ਦੇਣ ਦੀ ਸਾਡੇ ਕੋਲ ਸਮਰੱਥਾ ਨਹੀਂ। ਡੈਮਾਂ 'ਚ ਪਿਛਲੀ ਵਾਰ ਅੱਜ ਦੀ ਤਰੀਕਾ 'ਚ ਚੈੱਕ ਕਰਕੇ ਦੇਖੋ, ਪਾਣੀ 2-3 ਡੈਮਾਂ 'ਚ ਘਟਿਆ ਹੋਇਆ। ਹਾਂਜੀ। ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਮੂਹਰੇ ਝੋਨੇ ਦੀ ਸੀਜ਼ਨ ਆ ਰਿਹਾ ਤੇ ਅਸੀਂ ਹੁਣ ਆਪਣੀਆਂ ਨਹਿਰਾਂ ਦੇ ਰਾਹੀਂ ਪਾਣੀ ਪਹੁੰਚਾਇਆ ਜਿੱਥੇ ਉੱਥੇ ਲੋੜ ਹੈ ਸਾਨੂੰ। ਸੋ ਇਸ ਲਈ ਕਹਿੰਦੇ ਸਾਡੇ ਕੋਲ ਵਾਧੂ ਪਾਣੀ ਹੈ ਨਹੀਂਗਾ, ਜਦੋਂ ਡੈਮ ਭਰ ਜਾਣਗੇ, ਦੂਏ ਤੀਏ ਹੋਣਗੇ, ਫਿਰ ਦੁਬਾਰਾ ਆਪਾਂ ਦੇਖ ਸਕਦੇ ਹਾਂ, ਫਿਲਹਾਲ ਨਹੀਂ ਜੀ। ਹੁਣ ਇੱਥੇ ਗੱਲ ਖਤਮ ਹੋ ਗਈ ਤੇ ਉਹ ਤੋਂ ਬਾਅਦ ਨਾਇਬ ਸੈਣੀ ਨੇ ਆਪਣੀ ਗੱਲ ਰੱਖੀ ਤੇ ਉਹਨਾਂ ਨੇ ਆਪਣੀ ਮੰਗ ਰੱਖੀ ਤੇ ਉਹਨਾਂ ਨੇ ਪੰਜਾਬ ਦੇ ਉੱਤੇ ਤੌੜਾ ਝਾੜਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਧਿਆਨ 'ਚ ਆਇਆ ਹੋਣਾ ਮਾਮਲਾ। ਹਾਂਜੀ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਨਾਇਬ ਸੈਣੀ ਏਦਾਂ ਬੋਲ ਰਿਹਾ ਤੇ ਇੱਧਰ ਕ੍ਰਿਸ਼ਨ ਕੁਮਾਰ ਨੇ ਝੰਡਾ ਕੱਢਤਾ, ਤੇ ਪੋਲੀਟੀਕਲ ਲੀਡਰ ਨੂੰ ਲੱਗਦਾ ਕਿ ਲਾਏ ਤਾਂ ਬਾਜੀ ਮੈਂ ਮਾਰਨੀ ਸੀ, ਮੈਂ ਤਾਂ ਪਿੱਛੇ ਰਹਿ ਗਿਆ।
ਜੁੱਤੀ ਨਾਲ ਸਾਹਾ ਮੈਂ ਕੁੱਟਣਾ ਸੀ। ਸੋ ਜਦੇ ਜਨਾਬ ਇਕਲਾਲ ਜੀ ਕੰਧ ਮੂਹਰੇ ਆ ਗਏ ਤੇ ਆ ਕੇ ਖੜ ਕੇ ਬੋਲਣ ਲੱਗ ਗਏ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਨੇ ਏਦਾਂ ਬਿਆਨੀਆਂ ਕਰਨਾ ਹੁੰਦਾ? ਜੇ ਤੁਸੀਂ ਸੱਚਮੁੱਚ ਬਿਆਨੀਆਂ ਕਰਨਾ ਤਾਂ ਕੋਈ ਮੀਟਿੰਗ ਦਿਖਾਓ। ਕਿਆ ਭਾਈ ਮੈਂ ਮੀਟਿੰਗ ਬੁਲਾਈ, ਮੈਂ ਆਪਣੇ ਸਾਰੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਲਈ, ਮੇਰੇ ਕੋਲ ਅਧਿਕਾਰ ਹੈ, ਤੁਸੀਂ ਕਿਸੇ ਮੀਡੀਆ ਪ੍ਰੈਸ ਕਾਨਫਰੰਸ 'ਚ ਬੋਲ ਦਿਓ, ਆਹ ਵੀਡੀਓ ਬਣਾ ਕੇ ਕਲਿੱਪ ਪਾ ਦਿਓ, ਤੇ ਸਵਾਲ ਕਰਨ ਨੂੰ ਤੁਸੀਂ ਸਪੇਸ ਹੀ ਨਹੀਂ ਛੱਡਦੇ। ਬਿਲਕੁਲ ਇਹ ਤਰੀਕਾ ਮੋਦੀ ਵਾਲਾ ਬਿਲਕੁਲ ਫਾਰਮੂਲਾ ਹੋਈ ਜਾਈ ਕਿ ਆਪਣੀ ਗੱਲ ਕਹਿ ਕੇ ਪਰਾਂ ਲੰਘ ਜਾਓ। ਹੁਣ ਜਿੱਥੋਂ ਤੱਕ ਤਾਂ ਹੈ, ਪੰਜਾਬ ਦੇ ਵਿੱਚ ਪਿਛਲੀਆਂ ਵਾਰ ਨਾਲੋਂ, ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਨੇ ਇੱਕ ਕੰਮ ਚੰਗਾ ਕੀਤਾ ਕਿ ਬਿਲਕੁਲ ਨਹਿਰੀ ਸਿਸਟਮ ਨੂੰ ਥੋੜਾ ਦੁਰੁਸਤ ਕੀਤਾ। ਜਿਹੜਾ ਉਹਨਾਂ ਚੋਂ ਮਤਲਬ ਕਿ ਅਸੀਂ ਖੇਤਾਂ ਨੂੰ ਪਾਣੀ ਦੇਣ ਵਾਲੀ ਉਹ ਪ੍ਰਕਿਰਿਆ ਦੁਆਰਾ ਬਹਾਲ ਹੋ ਰਹੀ ਆ। ਕਿਸ ਹੱਦ ਤੱਕ ਹੋ ਰਹੀ ਹੈ ਧਰਾਤਲ ਤੇ ਸਭ ਨੂੰ ਪਤਾ, ਪਰ ਫਿਰ ਵੀ ਪਿਛਲਿਆਂ ਨਾਲੋਂ ਕੁਝ ਹੋਇਆ। ਔਰ ਇਹ ਜਿਹੜਾ ਵਰਤਾਰਾ ਹੈ ਪਾਣੀ ਘਟਣ ਵਾਲਾ, ਪਾਣੀ ਪੂਰਾ ਲੈਣ ਵਾਲਾ, ਇਹ ਹਰ ਵਾਰ ਰੂਟੀਨ ਕਾਰਵਾਈ ਹੈ। ਠੀਕ ਹੈ। ਤੇ ਇਹ ਨਹੀਂਗਾ ਕਿ ਕੋਈ ਜੱਗੋ ਤੇਰਵੀਂ ਕਰ ਲਈ ਤੇ ਕੁਝ ਵੱਖਰਾ ਹੋ ਗਿਆ। ਪਰ ਮੁੱਖ ਮੰਤਰੀ ਸਾਹਿਬ ਇਹ ਦਿਖਾਉਣਾ ਚਾਹੁੰਦੇ ਆ ਕਿ 72 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਅਸੀਂ ਉਹ ਪਾਣੀ ਰੋਕਿਆ। ਤੇ ਉਹ ਇਸ ਗੱਲ ਦੀ ਸਫਾਈ ਦੇਣ ਲਈ ਜਾਂ ਆਪਣਾ ਪੱਖ ਰੱਖਣ ਲਈ ਆਏ ਕਿ ਭਾਈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ, ਅਸੀਂ ਵਾਧੂ ਪਾਣੀ ਦੇਣ ਦੇ ਸਮਰੱਥ ਨਹੀਂ ਹੈਗੇ, ਸਾਡੀ ਆਪਣੇ ਖੇਤਾਂ ਨੂੰ ਲੋੜ ਹੈ, ਡੈਮਾਂ 'ਚ ਸਾਡੇ ਪਾਣੀ ਘੱਟ ਹੈ, ਤੁਸੀਂ ਆਪਣੇ ਹਿੱਸੇ ਦਾ ਪਾਣੀ ਲੈ ਚੁੱਕੇ ਹੋ, ਤੁਹਾਨੂੰ ਤਾਂ ਵੀ ਅਸੀਂ 4000 ਕਿਊਸੈਕ ਪਾਣੀ ਦੇ ਰਹੇ ਹਾਂ ਤਾਂ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ। ਤੇ ਇੱਥੋਂ ਸਵਾਲ ਇਹ ਪੈਦਾ ਹੋਇਆ ਕਿ ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਗੱਲ ਕਰਦੇ ਤਾਂ ਸਮਝ ਆਉਂਦੀ। ਤੁਸੀਂ ਕਿਹਾ ਕਿ ਜੀ ਕੇਂਦਰ ਕਹਿੰਦਾ ਕਿ ਅਸੀਂ ਪਾਣੀ ਰੋਕ ਲਿਆ, ਹਰਿਆਣੇ ਉਹਦੇ ਪਾਕਿਸਤਾਨ ਵਾਲਾ ਜਿਹੜਾ ਸਿੰਧੂ ਜਲ ਸੰਧੀ ਵਾਲਾ ਸਮਝੌਤਾ ਸੀ ਕਿ ਉਹ ਅਸੀਂ ਪਾਣੀ ਰੋਕ ਲਿਆ। ਉਹ ਕਹਿੰਦੇ ਜੀ ਉਹ ਪਾਣੀ ਜਿਹੜਾ ਰੋਕਿਆ ਨਾ ਸਾਡੇ ਡੈਮਾਂ ਨੂੰ ਦੇ ਦਿਓ, ਤੇ ਉਹ ਸਾਡੇ ਡੈਮਾਂ ਨੂੰ ਦੇ ਦਿਓ, ਸਾਡੇ ਡੈਮ ਭਰ ਜਾਣਗੇ, ਉਹ ਤੋਂ ਬਾਅਦ ਅਸੀਂ ਫਿਰ ਹਰਿਆਣੇ ਨੂੰ ਵੀ ਦੇ ਦਾਂਗੇ ਉਹ ਚੋਂ, ਸਾਡੇ ਕੋਲ ਆਪਣੇ ਨਾਲ। ਮਤਲਬ ਕਿ ਮੁੱਖ ਮੰਤਰੀ ਸਾਹਿਬ ਬਚਕਾਨਾ ਗੱਲਾਂ ਕਰਦੇ ਨੇ, ਹਰਿਆਣੇ ਖਾਤਰ ਪਾਣੀ ਮੰਗ ਰਹੇ ਨੇ। ਨਹੀਂ, ਸਵਾਲ ਤਾਂ ਇਹ ਹੈ ਕਿ ਕੀ ਮੁੱਖ ਮੰਤਰੀ ਇੰਨਾ ਵੀ ਨਹੀਂ ਜਾਣਦੇ ਕਿ ਕੀ ਇਹ ਇੰਨਾ ਆਸਾਨ ਹੈਗਾ ਕਿ ਉਧਰੋਂ ਪੈਪ ਇੱਧਰ ਸਿੱਟ ਦੇਣਗੇ, ਤੁਹਾਡੇ ਡੈਮ ਭਰ ਜਾਣਗੇ। ਜਿਹੜੀ ਗੱਲ ਨੂੰ ਪਤਾ ਹੈ, ਸਪਸ਼ਟ ਰੂਪ ਚ ਪਤਾ ਹੈ ਕਿ 12-14 ਸਾਲ ਲੱਗਣੇ ਆ ਜੇਕਰ ਇਸ ਸਥਿਤੀ ਚ ਜਾਣਾ ਪਿਆ। ਸਹੀ। ਪਰ ਉਹ ਪਾਕਿਸਤਾਨ ਪਹਿਲਾਂ ਕਹਿੰਦਾ ਕਿ ਜੀ ਇਹ ਐਕਟ ਆਫ ਵਾਰ ਹੈ, ਪਾਣੀਆਂ ਨੂੰ ਬੰਦ ਕਰਨਾ। ਇੱਧਰ ਤਣਾਅ ਵਾਲਾ ਮਾਹੌਲ ਹੈ। ਪ੍ਰਧਾਨ ਮੰਤਰੀ ਜੀ ਹੋਰੀ ਕਹਿੰਦੇ ਮੈਂ ਫੌਜ ਨੂੰ ਕਹਿਤਾ ਕਿ ਥਾਂ, ਤਰੀਕ, ਸਮਾਂ ਤੁਹਾਡਾ ਹੈ ਨਾ, ਤੁਸੀਂ ਆਪਣੀ ਮਰਜ਼ੀ ਨਾਲ ਕਰ ਲਓ। ਅੱਜ ਵੀ ਹਾਈ ਲੈਵਲ ਬੈਠਕਾਂ ਹੋਣੀਆਂ ਨੇ, ਅੱਜ ਕੈਬਨਿਟ ਬੈਠਕ ਵੀ ਹੋਣੀ ਹੈ। ਔਰ ਬਿਲਕੁਲ ਇਹ ਖਤਰਾ ਮੰਡਰਾ ਰਿਹਾ ਕਿ ਕੁਝ ਵੀ ਹੋ ਸਕਦਾ, ਕਿ ਸਰਜੀਕਲ ਸਟ੍ਰਾਈਕ ਵਰਗਾ ਹੋਊਗਾ, ਆਮੋ ਸਾਹਮਣੇ ਦੀ ਜੰਗ ਵਰਗਾ ਹੋਊਗਾ। ਪੰਜਾਬ ਇਸ ਫਿਕਰ ਚੋਂ ਲੰਘ ਰਿਹਾ ਤੇ ਮੁੱਖ ਮੰਤਰੀ ਸਾਹਿਬ ਉਸ ਜੰਗ ਨੂੰ ਹੱਕਾ ਮਾਰ ਰਹੇ। ਤੁਸੀਂ ਉਸ ਗੱਲ ਨੂੰ ਹਵਾ ਦੇ ਰਹੇ ਹੋ। ਹੋਰ ਜਦੋਂ ਇਹ ਪਾਣੀ ਇੰਜ ਇਮੀਡੀਏਟਲੀ ਨਹੀਂ ਰੋਕਿਆ ਜਾ ਸਕਦਾ, ਸਿਰਫ ਇੱਕ ਸੰਕੇਤਕ ਹੁੰਦਾ ਹੈ, ਇੱਕ ਸੁਨੇਹਾ ਦੇਣ ਦਾ ਤਰੀਕਾ ਹੁੰਦਾ, ਇੱਕ ਆਪਣਾ ਮਤਲਬ ਦਾ ਖੇਡਣ ਦਾ ਤਰੀਕਾ ਹੁੰਦਾ ਰਾਜਨੀਤਿਕ, ਤੇ ਤੁਸੀਂ ਉਹਦੇ ਵਿੱਚ ਕੀ ਕਹਿ ਰਹੇ ਹੋ ਕਿ ਸਾਨੂੰ ਦੇ ਦਿਓ ਜੀ। ਤੁਸੀਂ ਤਾਂ ਇਹ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕੀ ਪੰਜਾਬ ਨੂੰ ਉਹਦੇ ਹੱਕ ਦਾ ਪਹਿਲਾਂ ਹੀ ਪਾਣੀ ਮਿਲਿਆ ਵਾ ਜਾਂ ਨਹੀਂ। ਜੇ ਉਸ ਸਮਝੌਤੇ ਤੇ ਵੀ ਆਉਣਾ ਹੈ ਤਾਂ ਤੁਸੀਂ ਇਹ ਕਦੇ ਸੋਚਣ ਦੀ ਕੋਸ਼ਿਸ਼ ਕੀਤੀ? ਦੂਸਰਾ, ਤੁਸੀਂ ਪਾਣੀਆਂ ਦੀ ਪਮਾਇਸ਼ ਤੇ ਕਿਉਂ ਨਹੀਂ ਆਉਂਦੇ? ਤੁਸੀਂ ਜੇਕਰ ਇਹ ਗੱਲ ਕਹਿੰਦੇ ਹੋ ਕਿ ਅੱਜ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ, ਤੇ ਰਾਜਸਥਾਨ ਨੂੰ, ਦਿੱਲੀ ਨੂੰ ਵੀ ਤੁਸੀਂ ਪੀਣ ਲਈ ਕਹਿੰਦੇ ਹੋ ਅਸੀਂ ਪਾਣੀ ਦਿੰਨੇ ਆ, ਸਾਰਾ ਕੁਝ ਦਿੰਨੇ ਆ, ਤੇ ਤੁਸੀਂ ਉਹਨਾਂ ਤੋਂ ਵਸੂਲੀ ਦੀ ਗੱਲ ਕਦ ਕੀਤੀ? ਤੁਹਾਡੀ ਸਰਕਾਰ ਸੀ ਦਿੱਲੀ 'ਚ ਕੇਜਰੀਵਾਲ ਦੀ, ਜਦੋਂ ਉਹਨੇ ਹਿਮਾਚਲ ਨਾਲ ਪੁਰਾਣਾ ਐਗਰੀਮੈਂਟ ਖਤਮ ਹੋਣ ਤੇ ਨਵਾਂ ਐਗਰੀਮੈਂਟ ਕੀਤਾ ਤੇ ਪੈਸੇ ਦੇਣੇ ਮਨਜ਼ੂਰ ਕੀਤੇ। ਤੁਸੀਂ ਉਹ ਪੰਜਾਬ ਨਾਲ ਕਿਉਂ ਨਹੀਂ ਕਰਾ ਦਿੱਤਾ ਕਿ ਪੰਜਾਬ ਤੋਂ ਵੀ ਜਿਹੜਾ ਪਾਣੀ ਜਾਂਦਾ ਉਹਦੀ ਪੇਮੈਂਟ ਆਊਗੀ? ਤੁਸੀਂ ਕਿੰਨੇ ਕੁ ਬਿੱਲ ਭੇਜ ਲਏ ਰਾਜਸਥਾਨ ਨੂੰ, ਕਿੰਨੀ ਕੁ ਉਹਨਾਂ ਨਾਲ ਬੈਠਕ ਕਰ ਲਈ? ਤੇ ਜਿੱਥੋਂ ਤੱਕ ਇਹ ਮਸਲਾ ਸੀ, ਇਹ ਕੰਧ ਕੋਲ ਖੜ ਕੇ ਵੀਡੀਓ ਬਣਾ ਕੇ ਪਾਉਣ ਨਾਲ ਨਹੀਂ ਮਸਲਾ ਹੱਲ ਹੁੰਦਾ। ਇਹ ਵੀਡੀਓ ਬਣਾਉਣ ਲਈ ਤੁਸੀਂ ਸਾਰੇ ਹੈਗੇ ਆ, ਇਹ ਗੱਲਾਂ ਕਰਨ ਲਈ ਅਸੀਂ ਹੈਗੇ ਆ। ਜਨਾਬ, ਤੁਸੀਂ ਅਧਿਕਾਰਤ ਤੌਰ ਤੇ ਕੋਈ ਕਾਰਵਾਈ ਕਰਦੇ, ਤੁਸੀਂ ਕੇਂਦਰ ਕੋਲ ਜਾਂਦੇ, ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੱਦ ਕੇ ਕਰ ਲਓ ਬੈਠਕ, ਫਿਰ ਕੋਈ ਚਿੱਠੀ ਪਾਉਂਦੇ, ਕੋਈ ਕੁਛ ਲਿਖਦੇ। ਸੋ ਇਸ ਲਈ ਇਹ ਬਿਆਨੀਆਂ, ਸੋਸ਼ਲ ਮੀਡੀਆ ਵਾਲਾ ਬਿਆਨੀਆਂ ਨਾਲ ਸਰਕਾਰਾਂ ਤੇ ਸੂਬੇ ਨਹੀਂ ਚੱਲਦੇ ਹੁੰਦੇ। ਤੇ ਇਹ ਪਾਣੀਆਂ ਦੇ ਮਸਲੇ ਨੂੰ ਸਮਝਣ ਦੀ ਲੋੜ ਹੈ। ਇਹ ਰਿੜਕਿਆਂ ਕਰੰਟ ਮਾਰਦਾ। ਸਹੀ ਸੀ। ਤੇ ਉਹ ਕਰੰਟ ਤੋਂ ਹੱਥੋਂ ਚੱਲ ਨਹੀਂ ਹੋਣਾ ਫਿਰ। ਸੋ ਹਿੰਦ ਪਾਕ ਵਾਲਾ ਮਾਹੌਲ ਹਰਿਆਣੇ ਪਾਕਿਸਤਾਨ, ਮਤਲਬ ਜਿਹੜਾ ਹਿੰਦ ਪਾਕਿਸਤਾਨ ਵਾਲਾ ਮਾਹੌਲ ਹੈ, ਉਹ ਪੰਜਾਬ ਹਰਿਆਣੇ 'ਚ ਨਾ ਬਣਾਓ। ਇਹਦੇ ਉੱਤੇ ਗੌਰ ਕਰੋ ਜੀ। ਸੋ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਚੋਂ ਹੈ। ਪਾਣੀ ਵਾਲੇ ਮਸਲੇ ਤੇ ਸਰਕਾਰੀ ਸਟੈਂਡ ਜੇ ਸਹੀ ਵੀ ਹੈ,
ਪਰ ਤੁਸੀਂ ਸੈਲਫ ਗੋਲ ਕਿਉਂ ਕਰ ਰਹੇ ਹੋ, ਆਪ ਜੰਗ ਕਿਉਂ ਮੰਗ ਰਹੇ ਹੋ, ਤੇ ਉਹ ਵਾਲੇ ਪਾਣੀ ਵਾਲਾ ਮਸਲਾ ਛੇੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਇਹ ਸਵਾਲ ਮੁੱਖ ਮੰਤਰੀ ਸਾਹਿਬ ਲਈ ਖੜਾ। ਬਿਲਕੁਲ ਜੀ, ਹੁਣ ਤੱਕ ਤਾਂ ਜਿਹੜੇ ਪਾਣੀਆਂ ਦੇ ਮਾਹਰ ਆ ਉਹ ਇਹੀ ਗੱਲ ਕਹਿੰਦੇ ਆ, ਦੁਹਰਾਉਂਦੇ ਆ ਲਗਾਤਾਰ ਕਿ ਪਾਣੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਦਾਅਵਾ ਕਮਜ਼ੋਰ ਹੈ। ਤੇ ਦਾਅਵਾ ਸਰਕਾਰਾਂ ਨਹੀਂ ਕਰਨਾ, ਮੁੱਖ ਮੰਤਰੀਆਂ ਨਹੀਂ ਕਰਨਾ, ਲਾਲ ਕੰਧ ਮੂਹਰੇ ਵੀਡੀਓ ਬਣਾ ਕੇ ਤਾਂ ਦਾਅਵੇ ਨਹੀਂ ਪੇਸ਼ ਹੁੰਦੇ। ਦਾਅਵਾ ਤਾਂ ਤੁਸੀਂ ਜਦੋਂ ਪ੍ਰਵੀਨ ਜੀ ਸਾਡੇ ਕੋਲ ਜਿੰਨਾ ਕੁੱਲ ਪਾਣੀ ਆ, ਤੁਸੀਂ ਉਹਦੇ ਲਈ ਕੇਂਦਰ ਨੂੰ ਕਦੋਂ ਕਿਹਾ ਕਿ ਆਜੋ ਨਵੇਂ ਸਿਰੇ ਤੋਂ? ਹਾਂਜੀ, ਬਿਲਕੁਲ ਸਹੀ, ਬਿਲਕੁਲ ਨਵੇਂ ਸਿਰੇ ਤੋਂ ਕਰੋ ਬਈ। ਅਸੀਂ ਕਦੋਂ ਉਹਦੀ ਗੱਲ ਕੀਤੀ ਕਿ ਬਈ ਰਾਜਸਥਾਨ ਨੂੰ ਜਿੰਨਾ ਉਹਦਾ ਕੋਟਾ ਉਹਨਾਂ ਦੇਈ ਜਾਂਦੇ ਆ, ਹਰਿਆਣੇ ਨੂੰ ਜਿੰਨਾ ਕੋਟਾ ਉਹਨਾਂ ਦੇਈ ਜਾਂਦੇ ਆ, ਦਿੱਲੀ ਵਾਲਿਆਂ ਨੂੰ ਜਿੰਨਾ ਚਾਹੀਦਾ ਉਹਨਾਂ ਦੇਈ ਜਾਂਦੇ ਆ, ਹੈਨਾ? ਤੇ ਸਾਡੇ ਕੋਲ ਜਿਹੜਾ ਪਾਣੀ ਆ ਉਹਦੇ ਵਿੱਚੋਂ ਕੀ ਸਾਡੇ ਹਿੱਸੇ ਵਾਲਾ ਬਚਿਆ? ਸਹੀ ਹੈ, ਬਿਲਕੁਲ। ਜਦੋਂ ਕਿ ਉਹ ਹਿੱਸਾ ਦੇਣ ਲੱਗੇ ਵੀ ਸਾਡੇ ਨਾਲ ਧੋਖਾ ਸੀ, ਧੱਕਾ ਸੀ। ਸਾਡੇ ਦਰਿਆ ਤੁਸੀਂ ਵੰਡ ਲਏ, ਹੈਨਾ? ਤੇ ਜਿਹੜਾ ਪਾਣੀ ਸਿੱਧਾ ਆਪਣੇ ਆਉਂਦਾ ਉਹਨਾਂ ਕੋਲ ਹਰਿਆਣੇ ਵਾਲਾ, ਉਹ ਪਾਣੀ ਕਿਉਂ ਨਹੀਂ ਵੰਡਿਆ ਫਿਰ? ਜੀ ਤੇ ਜਿੱਥੇ ਗੱਲ ਕਰਨੀ ਉਹ ਤਰਕ ਤੇ ਤੁਸੀਂ ਕਰ ਨਹੀਂ ਰਹੇ। ਬਸ ਕਾਹਲੀ ਹੁੰਦੀ ਆ ਕਿ ਫਟਾਫਟ ਇੱਕ ਵੀਡੀਓ ਜਾਰੀ ਕਰਦੀ ਤੇ ਕਰਤੀ ਜਨਾਬ, ਬਾਅਦ ਚੋਂ ਸੈਲਫ ਗੋਲ ਹੋ ਜਾਂਦਾ, ਫਿਰ ਦੂਏ ਦਿਨ ਬਦਲਦੇ ਫਿਰਦੇ ਹੋ ਬਿਆਨ ਆਪਣੇ। ਜੀ ਬਿਲਕੁਲ। ਅਗਲੀ ਗੱਲ ਕਰੀਏ ਇੱਕ ਸਕੂਲ ਦੀ, ਜਿੱਥੇ ਸਕੂਲ ਵਾਲੇ ਝੋਲੇ ਦੇ ਵਿੱਚ ਜਿਹੜੀ 7ਵੀਂ ਜਮਾਤ ਦੀ ਵਿਦਿਆਰਥਣ ਹੈ ਉਹ ਪਿਸਤੌਲ ਪਾ ਲਏ ਜੀ। ਬਿਲਕੁਲ ਜੀ, ਇਹ ਅੰਮ੍ਰਿਤਸਰ ਖੇਤਰ ਨਾਲ ਸੰਬੰਧਿਤ ਘਟਨਾ ਜੀ। ਅੰਮ੍ਰਿਤਸਰ ਖੇਤਰ ਦੇ ਭਿੱਖੀਵਿੰਡ ਦੇ ਵਿੱਚ ਇੱਕ ਸਕੂਲ ਦੀ 7ਵੀਂ ਜਮਾਤ ਦੀ, ਮਤਲਬ 13 ਸਾਲ ਦੀ, 12-13 ਸਾਲ ਦੀ ਜਵਾਕੜੀ, ਠੀਕ ਹੈ, ਉਹ ਆਪਣੇ ਪਿਓ ਦਾ ਲਾਇਸੈਂਸੀ ਰਿਵਾਲਵਰ ਝੋਲੇ ਚ ਪਾ ਕੇ ਨਾਲ ਲੈ ਗਈ। ਠੀਕ ਹੈ ਜੀ। ਇਹ ਘਟਨਾ ਕੋਈ 26 ਅਪ੍ਰੈਲ ਦੀ ਹੈ। ਪਰ ਇਹ ਚਰਚਾ ਚ ਕਦੋਂ ਆਈ? ਜਦੋਂ ਬੱਚਿਆਂ ਦੇ ਮਾਪਿਆਂ ਦਾ ਜਿਹੜਾ WhatsApp ਗਰੁੱਪ ਬਣਿਆ, ਉਹਦੇ ਵਿੱਚ ਇਹਨੂੰ ਲੈ ਕੇ ਗੱਲਬਾਤ ਤੁਰੀ। ਹੁਣ ਹੋਇਆ ਕੀ ਹੋਏਗਾ ਕਿ ਹੁਣ ਜਦੋਂ ਕਿ ਇਹ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਉਹ ਬੱਚੀ ਕਿਸੇ ਨੂੰ ਡਰਾਉਣ ਲਈ ਲਿਆਈ ਸੀ ਜੀ, ਕਿਸੇ ਨੂੰ ਦਿਖਾਉਣ ਲਈ ਲਿਆਈ ਸੀ, ਹੈਨਾ? ਕੋਈ ਉਹਨੂੰ ਸ਼ੌਂਕ ਲੱਗ ਗਿਆ, ਕੋਈ ਉਹਨੂੰ ਗੀਤਾਂ ਗਾਣਿਆਂ ਤੋਂ ਪਤਾ ਲੱਗ ਗਿਆ, ਕਿੱਥੋਂ ਉਹਦੇ ਮਨ 'ਚ ਭਾਵ ਜਾਗ ਗਿਆ ਕਿ ਮੈਂ ਸਕੂਲ 'ਚ ਲਿਜਾ ਸਕਦੀ ਹਾਂ ਇਹ ਚੀਜ਼ ਨੂੰ। ਪਰ ਇਹ ਜ਼ਰੂਰ ਹੈ ਕਿ ਜਦੋਂ ਇਹ ਬੱਚੀ ਸਕੂਲ 'ਚ ਪਿਸਤੌਲ ਲਿਆਈ ਤਾਂ ਉਹਦੇ ਕਲਾਸ ਵਾਲੀਆਂ ਨੂੰ, ਉਹਦੀ ਨਾਲ ਦੀਆਂ ਸਹੇਲੀਆਂ ਨੂੰ, ਹੋਰ ਜਮਾਤੀਆਂ ਨੂੰ, ਬੱਚਿਆਂ ਦੇ ਵਿੱਚ ਇਹ ਗੱਲ ਤੁਰ ਗਈ ਜੀ। ਤੇ ਕਿਸੇ ਨਾ ਕਿਸੇ ਸੈਂਸਿਟਿਵ ਬੱਚੇ ਨੇ ਜਾ ਕੇ ਆਪਣੇ ਘਰੇ ਵੀ ਗੱਲ ਕੀਤੀ ਹੋਣੀ, ਤੇ ਉਹ ਘਰੇ ਗੱਲ ਚੋਂ ਮਾਪਿਆਂ ਨੂੰ ਪਤਾ ਲੱਗੀ ਤੇ ਮਾਪਿਆਂ ਨੇ ਇਸ ਗਰੁੱਪ 'ਚ ਚਰਚਾ ਛੇੜੀ ਜੀ ਕਿ ਏਦਾਂ ਦੀ ਗੱਲ ਸਾਹਮਣੇ ਆ ਰਹੀ ਹੈ। ਵੀ ਉਹ ਚਰਚਾ ਜਾ ਕੇ DSP ਸਾਹਿਬ ਤੱਕ ਪਹੁੰਚ ਗਈ। ਅੱਛਾ। ਉਸ ਇਲਾਕੇ ਤੇ ਉਸ ਇਲਾਕੇ ਦੇ DSP ਨੇ ਜਦੋਂ ਸਕੂਲ ਪ੍ਰਬੰਧਨ ਨਾਲ, ਪ੍ਰਿੰਸੀਪਲ ਨਾਲ ਰਾਬਤਾ ਕੀਤਾ ਤੇ ਪ੍ਰਿੰਸੀਪਲ ਨੇ ਸਕੂਲ ਪ੍ਰਬੰਧਕਾਂ ਨੇ ਇਹ ਗੱਲ ਕਬੂਲੀ ਕਿ ਹਾਂਜੀ ਇਹ ਘਟਨਾ ਵਾਪਰੀ ਸੀ, ਸਾਡੇ ਧਿਆਨ 'ਚ ਹੈ। ਉਹ ਕਹਿੰਦੇ ਜੀ ਐਡਾ ਵੱਡਾ ਮਸਲਾ ਸੀ, ਤੁਸੀਂ ਸਾਡੇ ਧਿਆਨ 'ਚ ਕਿਉਂ ਨਹੀਂ ਲਿਆ? ਪੁਲਿਸ ਦੇ ਧਿਆਨ 'ਚ ਆਇਆ। ਤੇ ਉਹ ਤੋਂ ਬਾਅਦ ਸ਼ਿਕਾਇਤ ਫਿਰ ਲਿਖਤੀ ਦਿੱਤੀ ਪ੍ਰਿੰਸੀਪਲ ਨੇ, ਤੇ ਲਿਖਤੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਸ ਬੱਚੀ ਦੇ ਪਿਤਾ ਦੇ ਖਿਲਾਫ ਆਰਮਜ਼ ਐਕਟ ਦਾ ਧਾਰਾ 25-30 ਤੇ ਹੈਨਾ, ਭਾਰਤੀ ਜਿਹੜੀ ਨਿਆਂਪਾਲਿਕਾ ਦੀ ਧਾਰਾ 258 288 ਹਾਂਜੀ ਉਹ ਲਾਈ ਗਈ ਹੈ। ਠੀਕ ਹੈ। ਸੋ ਇਹ ਧਾਰਾਵਾਂ ਲਾ ਕੇ ਮਾਮਲਾ ਦਰਜ ਹੋ ਗਿਆ। ਹੁਣ ਸਵਾਲ ਮਾਮਲਾ ਦਰਜ ਕਰਨ ਦਾ ਨਹੀਂ ਹੈ, ਸਵਾਲ ਰਿਵਾਲਵਰ ਲੈਣ ਦਾ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਘਟਨਾ ਵਾਪਰੀ ਕਿਵੇਂ। ਸਹੀ, ਬਿਲਕੁਲ। ਵਿਜੇ ਆਪਣਾ ਪ੍ਰਵੀਨ ਜੀ, ਮੈਂ ਨਾ 2010 ਦੇ ਵਿੱਚ ਬਲੌਗ ਲਿਖਦਾ ਹੁੰਦਾ ਸੀ। ਠੀਕ ਹੈ ਜੀ। 2010 ਦੇ ਵਿੱਚ ਇੱਕ ਮੇਰੇ ਮੂਹਰੇ ਘਟਨਾ ਆਈ ਕਿ ਇੱਕ ਬੱਚੀ ਸਕੂਲ ਦੀ 9ਵੀਂ ਜਮਾਤ ਦੀ ਕੁੜੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਆਪਣੇ ਝੋਲੇ 'ਚ ਪਾ ਕੇ ਸਕੂਲ ਲੈ ਗਈ ਜੀ। ਤੇ ਜਦੋਂ ਬੋਤਲ ਫੜੀ ਗਈ ਤਾਂ ਉਸ ਸਮੇਂ ਅੱਧੀ ਬੋਤਲ ਸੀ ਉਹ, ਤੇ ਬੱਚੀ ਦਾਰੂ ਦੇ ਨਸ਼ੇ 'ਚ ਸੀ। ਤੇ ਪਤਾ ਕੀਤਾ ਗਿਆ, ਕਹਿੰਦੇ ਜੀ ਸਕੂਲ ਦੇ ਕਿਸੇ ਖਾਲੀ ਕਮਰੇ ਜਾ ਕੇ ਇਹ 'ਚੋਂ ਬੱਚਿਆਂ ਨੇ ਪੀਤੀ ਆ। ਤੇ ਜਦੋਂ ਪਤਾ ਲੱਗਾ ਜੀ ਇੱਕ ਫਲਾਣੀ ਜਮਾਤ ਦਾ ਮੁੰਡਾ ਵੀ ਸੀ, ਜਦੋਂ ਮੁੰਡੇ ਨੂੰ ਚੈੱਕ ਕੀਤਾ ਤਾਂ ਮੁੰਡਾ ਸੌਫੀ ਨਿਕਲਿਆ, ਕੁੜੀ ਦੀ ਪੀਤੀ ਹੋਈ ਨਿਕਲੀ। ਚਲੋ ਜੀ, ਤਾਂ ਵੀ ਪੰਚਾਇਤ ਬੁਲਾ, ਪਿੰਡ ਬੁਲਾ, ਕਾਰਵਾਈ ਕਰਕੇ ਉਹਨਾਂ ਦੋਨਾਂ ਬੱਚਿਆਂ ਨੂੰ ਸਕੂਲੋਂ ਕੱਢਤਾ ਜੀ। ਮੈਂ ਤਦ ਬਲੌਗ ਲਿਖਿਆ ਸੀਗਾ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਹੀ ਪਾਈ ਹੈ ਦਾਰੂ ਦੀ ਬੋਤਲ। ਸਹੀ, ਬਿਲਕੁਲ। ਉਹਦੇ ਲਈ ਬੱਚਾ ਜ਼ਿੰਮੇਵਾਰ ਨਹੀਂ, ਤੇ ਉਹਨਾਂ ਬੱਚਿਆਂ ਨੂੰ ਸਕੂਲ 'ਚੋਂ ਕੱਢ ਕੇ ਤੁਹਾਡਾ ਮਸਲਾ ਨਹੀਂ ਨਿਬੜ ਗਿਆ। ਸਵਾਲ ਇਹ ਹੈ ਕਿ ਅਸੀਂ ਕਦੇ ਸੋਚਿਆ ਕਿ ਅਸੀਂ ਬੱਚਿਆਂ ਦੇ ਮੂਹਰੇ ਕੀ ਪਰੋਸ ਰਹੇ? ਜਦੋਂ ਵਿਆਹਾਂ, ਸ਼ਾਦੀਆਂ, ਖੁਸ਼ੀ ਗਮੀ ਦੇ ਸਮਾਗਮਾਂ 'ਚ ਖੁੱਲ੍ਹੇਆਮ ਅਸੀਂ ਸ਼ਰਾਬਾਂ ਵਰਤਾਉਂਦੇ ਆ, ਬੱਚਿਆਂ ਸਾਹਮਣੇ ਪੀਂਦੇ ਆ, ਪਿਲਾਉਂਦੇ ਆ, ਤੇ ਨਿਆਣਿਆਂ ਨੂੰ ਕਹਿੰਦੇ ਆ ਨਾ ਇਹ ਗੰਦੀ ਚੀਜ਼ ਹੁੰਦੀ ਆ, ਤੂੰ ਨਾ ਪੀ, ਤੂੰ ਨਾ ਕਦੇ ਲਈ, ਤੇ ਬੱਚੇ ਦੀ ਉਹਦੇ ਪ੍ਰਤੀ ਖਿੱਚ ਹੋਰ ਵੱਧਦੀ ਹੈ ਕਿ ਜਿਹੜਾ ਮੇਰਾ ਪਿਓ ਲੈ ਰਿਹਾ ਪਤਾ ਨਹੀਂ ਕੀ ਹੋਊਗਾ। ਤੇ ਘਰਾਂ 'ਚ ਅਸੀਂ ਬੱਚਿਆਂ ਤੋਂ ਕਈ ਵਾਰ ਸਹਿਜ ਸੁਭਾਅ, ਬੋਤਲ ਫੜਾਈ, ਬੋਤਲ ਰੱਖੀ, ਪਾਣੀ ਦਾ ਜੱਗ ਲਿਆਈ, ਆਹ ਲਿਆਈ, ਉਹ ਕਰਾਉਣੇ ਕਰਦੇ ਆ। ਬਿਲਕੁਲ ਜੀ।
ਹੁਣ ਇਹਦਾ ਮਤਲਬ ਇਹਦੇ ਲਈ ਸਮਾਜ ਸਿਸਟਮ ਅਸੀਂ ਜ਼ਿੰਮੇਵਾਰ ਹੈ। ਜੇ ਉਹ ਬੱਚੀ ਝੋਲੇ 'ਚ ਬੋਤਲ ਪਾ ਲਈ ਤੇ ਉਹ 'ਚੋਂ ਚੋਰੀ ਪੀ ਰਹੀ ਜਾਂ ਕੁਛ ਕਰ ਰਹੀ। ਹੁਣ ਉਹ 2010 ਦੀ ਘਟਨਾ ਹੈ। ਅੱਜ ਆਪਾਂ 15 ਸਾਲ ਬਾਅਦ ਗੱਲ ਕਰ ਰਹੇ ਹਾਂ। ਅੱਜ ਨਸ਼ਾ ਬੱਚਿਆਂ ਦੀਆਂ ਨਸਾਂ 'ਚ ਉਤਰ ਗਿਆ। ਸਹੀ ਇਹਦਾ ਮਤਲਬ ਇਹ ਘਟਨਾਵਾਂ ਤੁਹਾਨੂੰ ਸੰਕੇਤ ਦਿੰਦੀਆਂ ਹੁੰਦੀਆਂ, ਛੋਟੇ ਛੋਟੇ ਭੁਚਾਲ ਸੰਕੇਤ ਦਿੰਦੇ ਹੁੰਦੇ ਆ ਕਿ ਬੰਦਿਆ ਸੁਧਰ ਜਾ, ਨਹੀਂ ਫਿਰ ਤਬਾਹੀ ਆਊਗੀ। ਸੋ ਉਸ ਸਮੇਂ ਜਿਹੀਆਂ ਜੇ ਘਟਨਾਵਾਂ ਸਾਹਮਣੇ ਆਉਂਦੀਆਂ ਸੀ, ਸਾਨੂੰ ਉਹਦੇ ਤੇ ਕੰਮ ਕਰਨ ਦੀ ਲੋੜ ਸੀ। ਅਸੀਂ ਉਹਦੇ ਤੇ ਕੰਮ ਨਹੀਂ ਕੀਤਾ ਤੇ ਅੱਜ ਅਸੀਂ ਪੰਜਾਬ ਦੀ ਜਵਾਨੀ ਤੋਂ ਹੱਥ ਧੋ ਰਹੇ ਹਾਂ। ਅੱਜ ਬੁੱਢੇ ਮੋਢੇ ਕਮਜ਼ੋਰ, ਝੁਕੀਆਂ ਹੱਡੀਆਂ ਹੈਨਾ, ਉਹ ਉਹਨਾਂ ਨੂੰ ਮੋਢੇ ਦੇ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਜਾ ਰਹੀਆਂ ਨੇ ਜਵਾਨਾਂ। ਸੋ ਇਹ ਸਥਿਤੀ ਹੈ। ਹੁਣ ਮੈਂ ਇਹਦੇ ਵਿੱਚੋਂ ਜਿਹੜਾ ਫਿਕਰ ਦੇਖਦਾ, ਜਿਹੜਾ ਖਤਰਾ ਦੇਖਦਾ ਕਿ ਕੀ ਅੱਜ 2025 ਵਾਲੀ ਘਟਨਾ ਜਿਹੜੀ ਅਸੀਂ ਬਾਚ ਰਹੇ ਹਾਂ, ਕਿ ਅੱਜ ਵੀ ਇਹੀ ਸਵਾਲ ਉੱਥੇ ਖੜਾ ਕਿ ਇਸ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਉਹ ਪਾਇਆ ਰਿਵਾਲਵਰ। ਕਿ ਅਗਲੇ 15 ਸਾਲ 10 ਸਾਲਾਂ ਬਾਅਦ ਅਸੀਂ ਫਿਰ ਇਸ ਮਸਲੇ ਨਾਲ ਆਵਾਂਗੇ ਕਿ ਆਮ ਬੱਚਿਆਂ ਦੇ ਹੱਥਾਂ 'ਚ ਹਥਿਆਰ ਹੋਣਗੇ ਕਿ ਉੱਧਰ ਨੂੰ ਤੋਰ ਰਹੇ ਹਾਂ ਅਸੀਂ। ਸਹੀ ਹੈ ਪ੍ਰਵੀਨ ਜੀ, ਕਿਹੜਾ ਗੀਤ, ਕਿਹੜਾ ਗਾਣਾ, ਕਿਹੜਾ ਫਿਲਮਾਕਣ, ਕਿਹੜਾ ਨਾਟਕ, ਕਿਹੜੀ ਫਿਲਮ, ਕਿਹੜਾ ਸਮਾਗਮ ਜਿਹੜਾ ਸਾਡਾ ਹਥਿਆਰਾਂ ਤੋਂ ਬਿਨਾਂ ਪੂਰਾ ਹੁੰਦਾ ਹੋਵੇ? ਧਾਰਮਿਕ ਸਮਾਗਮ, ਸਮਾਜਿਕ ਸਮਾਗਮ, ਖੁਸ਼ੀਆਂ ਦੇ ਸਮਾਗਮ ਹੈਨਾ, ਦੀਵਾਲੀ ਤੱਕ ਦੇ ਤਿਉਹਾਰਾਂ ਤੇ ਅਸੀਂ ਕੋਠਿਆਂ ਚੜ੍ਹ ਕੇ ਫਾਇਰ ਕੱਢਦੇ ਹਾਂ ਤੇ ਘਰਾਂ ਦੇ ਵਿੱਚ ਖੁੱਲ੍ਹੇਆਮ ਉਹ ਗੀਤ ਗਾਣੇ ਵੱਜਦੇ ਨੇ ਜਿਹੜੇ ਪ੍ਰਫੁੱਲਤ ਕਰਦੇ ਨੇ ਹਥਿਆਰਬਾਜ਼ੀ ਨੂੰ, ਜਾਇਜ਼ ਠਹਿਰਾਉਂਦੇ ਨੇ ਬਦਲਾ ਲੈਣ ਨੂੰ ਹੈਨਾ। ਤੇ ਉਹਦੇ ਵਿਚਾਲੇ ਹੀ ਘਰਾਂ 'ਚ ਪਏ ਆ ਲਾਇਸੈਂਸੀ ਹਥਿਆਰ। ਫਿਰ ਉਸੇ ਤਰ੍ਹਾਂ ਅਸੀਂ ਜਿਵੇਂ ਕਹਿੰਦੇ ਹਾਂ ਕਿ ਦਾਰੂ ਦੀ ਬੋਤਲ ਫੜਾਈ ਤੇ ਰੱਖੀ, ਉਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਦਰਾਜ 'ਚ ਰੱਖਿਆ ਹੀ ਤੇ ਫੜਾ ਦੀ, ਤੇ ਬੱਚਾ ਉਹਦੇ ਪ੍ਰਤੀ ਖਿੱਚਿਆ ਜਾਂਦਾ। ਕਿ ਉਸ ਖਿੱਚ 'ਚੋਂ ਆਇਆ, ਕਿ ਉਸ ਘਰੇ ਕਿਸੇ ਲੜਾਈ ਝਗੜੇ 'ਚੋਂ ਲਿਆ, ਮੈਂ ਇਹਨੂੰ ਸਿੱਧਾ ਕਰਦੇ ਇੱਕ ਗੋਲੀ ਤਾਰੂੰਗਾ ਉਹਦੀ ਛਾਤੀ 'ਚ, ਪਤਾ ਲੱਗ ਜੂਗਾ ਕਿਵੇਂ ਸਾਡੀ ਵੱਟ ਬਾਉਂਦਾ, ਕਿਵੇਂ ਕੀ ਕਰਦਾ। ਕੀ ਇਹ ਡਾਇਲੋਗ 'ਚ ਉਹਨੇ ਸਿੱਖਿਆ ਕਿ ਇਹਦੇ ਨਾਲ ਮਸਲਾ ਹੱਲ ਹੁੰਦਾ? ਕਿੱਥੋਂ ਇਹ ਝੋਲੇ 'ਚ ਆਇਆ? ਸੋ ਇਹ ਸੋਚਣ ਤੇ ਮੰਥਨ ਕਰਨ ਦੀ ਲੋੜ ਹੈ। ਇਹ ਮੈਨੂੰ ਫਿਕਰਮੰਦੀ ਵਾਲੀ ਖਬਰ ਲੱਗੀ, ਇਸ ਲਈ ਸਾਂਝੀ ਕਰਨੀ ਬਹੁਤ ਜ਼ਰੂਰੀ। ਬਿਲਕੁਲ ਜੀ, ਸਿਆਣੇ ਇਸੇ ਕਰਕੇ ਕਹਿੰਦੇ ਸ਼ਰਮਾ ਜੀ, ਉਹ ਕਹਿੰਦੇ ਬੱਚਾ ਕੋਰੀ ਸਲੇਟ ਆ, ਉਹਦੇ ਤੇ ਜੋ ਲਿਖ ਦਿਓਗੇ ਉਹੀ ਲਿਖਿਆ ਜਾਣਾ। ਤੇ ਅਸੀਂ ਹਰ ਚੀਜ਼ ਦੇ ਵਿੱਚ, ਠੀਕ ਹੈ, ਸਰਕਾਰਾਂ, ਪਾਲਿਸੀਜ਼, ਪ੍ਰਸ਼ਾਸਨ ਇਹ ਜ਼ਿੰਮੇਵਾਰ ਹੁੰਦਾ ਕਈ ਘਟਨਾਵਾਂ ਦੇ ਵਿੱਚ, ਪਰ ਕਈ ਚੀਜ਼ਾਂ ਦੀ ਸ਼ੁਰੂਆਤ ਤੁਹਾਡੇ ਘਰ ਤੋਂ ਹੋ ਜਾਂਦੀ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਨਾ, ਚੱਕ ਕੇ ਲਿਆਈ ਬੋਤਲ, ਇਹ ਵਰਤਾਰੇ ਜਦੋਂ ਆਮ ਬਣਦੇ ਨੇ, ਜਾਂ ਆਪ ਉੱਥੇ ਰੱਖਿਆ ਜਾਂ ਪਿਸਤੌਲ ਰੱਖਿਆ ਜਾਂ ਦਿਖਾਈ ਜਾਣਾ, ਉਹਨੂੰ ਸੈਲੀਬ੍ਰੇਟ ਕਰੀ ਜਾਣਾ। ਸੋ ਉਹ ਫਿਰ ਸ਼ੁਕਰ ਹੈ ਕਿ ਅਣਸਖਾਵੀ ਘਟਨਾ ਕੋਈ ਨਹੀਂ ਵਾਪਰੀ, ਪਰ ਜੇਕਰ ਵਾਪਰ ਜਾਂਦੀ ਹੈ, ਜਿਹੜੇ ਲੋਕ ਜਰਦੇ ਬੀੜੀਆਂ ਬੂੜੀਆਂ ਜੇ ਉਹ ਸਵਾਹ ਕੇ ਖਾਂਦੇ ਪੀਂਦੇ ਨੇ, ਹਾਂਜੀ, ਉਹ ਵੀ ਤਾਂ ਆਪਣੇ ਜਵਾਕਾਂ ਨੂੰ ਆਈ ਦੁਕਾਨ ਤੇ ਭੇਜ ਦਿੰਦੇ ਨੇ, ਫੜ ਲਿਆ ਡੱਬੀ, ਫੜ ਲਿਆ ਕੁੜੀ। ਫਿਰ ਉਦੋਂ ਇਹ ਪਤਾ ਲੱਗਦਾ ਜਦੋਂ ਬੱਚਾ ਟੋਟੇ ਚੱਕ ਕੇ ਪੀ ਰਿਹਾ ਹੁੰਦਾ, ਜਾਂ ਬੱਚੇ ਉਹਦੇ ਵਿੱਚ ਉਹ ਜਿਹੇ ਆਪਣੇ ਪੈਸਿਆਂ ਚੋਂ ਆਹ ਚੀਜ਼ਾਂ ਲੈਣ ਲੱਗਦੇ ਨੇ, ਫਿਰ ਮਾਪੇ ਕੁੱਟਣ ਲੱਗਦੇ ਨੇ ਉਹਨਾਂ ਨੂੰ। ਸੋ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਤੋਰਨਾ ਕਿਵੇਂ ਹੈ ਤੇ ਕਿੱਦਾਂ ਤੋਰਨਾ, ਕਿੱਧਰ ਨੂੰ ਤੋਰਨਾ। ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਬੱਚਿਆਂ ਦੇ ਬਾਰੇ ਹੀ ਆ, ਮਾਪਿਆਂ ਦੇ ਬਾਰੇ ਹੀ ਹੈ। ਅੱਜ ਕੱਲ੍ਹ ਹਰੇਕ ਕੋਈ ਸ਼ਿਕਾਇਤ ਕਰਦਾ, ਕੰਪਲੇਂਟ ਕਰਦਾ ਕਿ ਬਈ ਸਾਡਾ ਬੱਚਾ ਮੋਬਾਇਲ ਬਹੁਤ ਚਲਾਉਂਦਾ, ਪਰ ਕੋਈ ਰਿਪੋਰਟ ਆ ਜਾਂ ਕੋਈ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਜਿਹੜੀ ਕਹਿੰਦੀ ਕਿ ਬੱਚਿਆਂ ਨੂੰ ਜੇਕਰ ਕੋਈ ਮੋਬਾਇਲ ਦੀ ਲੱਤ ਲਾਉਂਦਾ ਤੇ ਉਹ ਕੋਈ ਹੋਰ ਨਹੀਂ, ਉਹਨਾਂ ਦੇ ਮਾਂ ਪਿਓ ਹੀ ਹੈ। ਪ੍ਰਵੀਨ ਜੀ, ਇਹ ਬਹੁਤ ਗੰਭੀਰ ਟਿੱਪਣੀ ਮਾਨਯੋਗ ਸੁਪਰੀਮ ਕੋਰਟ ਨੇ ਕੀਤੀ ਹੈ। ਠੀਕ ਹੈ ਜੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮਾਤਾ ਪਿਤਾ ਹੀ ਆਪਣੇ ਬੱਚਿਆਂ ਨੂੰ ਮੋਬਾਇਲ ਦੀ ਲੱਤ ਲਾ ਰਹੇ ਨੇ, ਉਹਦੇ ਆਦੀ ਬਣਾ ਰਹੇ ਨੇ, ਉਹਦੇ ਐਡਿਕਟ ਕਰ ਰਹੇ ਨੇ। ਠੀਕ ਹੈ। ਇਹ ਮਸਲਾ ਇੱਕ ਪਟੀਸ਼ਨ ਜਾਂਦੀ ਹੈ, ਉਹ ਪਟੀਸ਼ਨ ਜਾਂਦੀ ਹੈ ਕਿ ਜਿਹੜੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੇ, ਖਾਸ ਕਰਕੇ OTT ਜਿਹੜੇ ਅਸੀਂ ਸਬਸਕ੍ਰਾਈਬ ਕਰਾਉਂਦੇ ਹਾਂ, ਬਕਾਇਦਾ ਪੈਸੇ ਦੇ ਕੇ ਖਰੀਦਦੇ ਹਾਂ, ਉਹ ਕਿ ਉਹ ਵੱਡੀ ਤਾਦਾਦ 'ਚ ਬੱਚਿਆਂ ਨੂੰ ਅਸ਼ਲੀਲ ਚੀਜ਼ਾਂ ਪਰੋਸ ਰਹੇ ਨੇ। ਅੱਜ ਕੱਲ ਜਿਹੜਾ ਵੀ ਕੰਟੈਂਟ ਆ ਰਿਹਾ ਸਾਡੇ ਜਵਾਕਾਂ ਦੇ ਪੱਧਰ ਦੇ ਉੱਤੇ, ਉਹ ਗਾਲਾਂ ਉਹ 'ਚ ਆਮ ਨੇ, ਇੱਕ ਲਾਈਨ 'ਚ 4 ਗਾਲਾਂ, ਭੱਦੀ ਸ਼ਬਦਾਵਲੀ। ਉਹ ਫਿਰ ਬੱਚਿਆਂ ਨੂੰ ਲੱਗਦਾ ਕਿ ਇਹ ਤਾਂ ਸੱਭਿਅਕ ਸ਼ਬਦ ਹੈ, ਇਹ ਤਾਂ ਆਮ ਬੋਲ ਚੱਲਦੀ। ਜੇ ਐਡਾ ਵੱਡਾ ਸਟਾਰ ਵਰਤ ਰਿਹਾ, ਐਡਾ ਵੱਡਾ ਐਕਟਰ ਵਰਤ ਰਿਹਾ, ਐਡੀ ਬੜੀ ਫੇਮਸ ਪਰਸਨੈਲਿਟੀ ਵਰਤ ਰਹੀ ਆ, ਤਾਂ ਇਹ ਤਾਂ ਮਾਣਯੋਗ ਸ਼ਬਦ ਹੋਊਗਾ ਸ਼ਾਇਦ। ਤੁਸੀਂ ਟੋਕੀ ਜਾਓ, ਅਗਲਾ ਕਹੂਗਾ ਕਿ ਨਾ ਮੈਂ ਤਾਂ ਇਹ ਕਰੂੰਗਾ, ਇਹ ਤਾਂ ਏਦਾਂ ਹੁੰਦਾ। ਹੁਣ ਇਸ ਪਹਿਲੂ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖਣਾ ਹੋਵੇ ਤਾਂ ਉਹਦੇ ਉੱਤੇ ਇੱਕ ਪਟੀਸ਼ਨ ਦਾਖਲ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾਵੇ। ਤੇ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਕਿ ਸਾਡਾ ਹੱਦ ਬੰਨ੍ਹਣਾ ਸੀਮਤ ਹੈ। ਠੀਕ ਹੈ। ਇਹ ਕੰਮ ਸਮਾਜ ਨੂੰ ਖੁਦ ਕਰਨਾ ਪੈਣਾ, ਮਾਪਿਆਂ ਨੂੰ ਖੁਦ ਕਰਨਾ ਪੈਣਾ, ਸੰਸਥਾਵਾਂ ਨੂੰ ਖੁਦ ਕਰਨਾ ਪੈਣਾ, ਸਰਕਾਰਾਂ ਨੂੰ ਇਹਦੇ ਤੇ ਫੈਸਲੇ ਲੈਣੇ ਪੈਣੇ। ਤੇ ਜਦੋਂ ਇਹ ਪਹਿਲੋਂ ਮੈਂ ਦੇਖ ਰਿਹਾ ਸੀ ਤਾਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕਿੰਨਾ ਕੁ ਵਰਤਾਰਾ ਇਹੋ ਜਿਹਾ
ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਇਹ ਗੱਲ ਜਾਣ ਕੇ ਜੀ ਕਿ ਜਿਹੜੇ ਪੇਡ OTT ਨੇ ਜਿਵੇਂ ਨੈਟਫਲਿਕਸ ਹੈ, ਐਮਾਜ਼ੋਨ ਹੈ, ਗੂਗਲ ਹੈ, ਐਪਲ ਹੈ, ਮੈਟਾ ਹੈ, ਇਹਨਾਂ ਬਾਰੇ ਸੁਪਰੀਮ ਕੋਰਟ ਦੇ ਕੋਲ ਜਦੋਂ ਪਟੀਸ਼ਨ ਗਈ ਤਾਂ ਇਹਨਾਂ ਦੇ ਆਧਾਰ ਤੇ ਉਹ ਡਾਟਾ ਸਾਹਮਣੇ ਆਇਆ ਕਿ ਭਾਰਤ 'ਚ ਹੀ ਅੱਜ ਦੀ ਤਰੀਕ 'ਚ 50 ਕਰੋੜ ਲੋਕ ਸਬਸਕ੍ਰਾਈਬਰ ਨੇ ਇਹਨਾਂ ਅੱਛਾ ਇਸ ਤਰ੍ਹਾਂ ਦੇ ਕੰਟੈਂਟ ਦੇ ਜਿਹੜੇ ਪੇਡ ਲੈਂਦੇ ਨੇ। ਹੁਣ ਉਹਦੇ ਵਿੱਚ 30% ਕੰਟੈਂਟ ਅਸ਼ਲੀਲ ਆਉਂਦਾ, ਫਿਰ ਕੁੱਲ ਕੰਟੈਂਟ ਦੇ ਵਿੱਚ 30% ਅਜਿਹਾ ਕੰਟੈਂਟ ਹੁੰਦਾ ਜਿਹੜਾ ਦੇਖਣ ਤੇ ਸੁਣਨ ਯੋਗ ਵੀ ਨਹੀਂਗਾ ਜੀ। ਤੇ ਬੱਚਾ ਗਲਤੀ ਨਾਲ ਇੱਕ ਵਾਰ ਖੋਲ ਬੈਠਿਆ ਤੇ ਬਾਰ-ਬਾਰ ਫਿਰ ਉਹੀ ਜਿਹੀ ਉਹਦੇ ਮੂਹਰੇ ਪਰੋਸਿਆ ਜਾਣਾ ਤੇ ਬਾਰ-ਬਾਰ ਉਹਦੇ ਜਾਲ 'ਚ ਫਸਣਾ। ਹੁਣ ਇਹ ਪੈਸੇ ਵੀ ਤੁਸੀਂ ਦੇ ਰਹੇ ਹੋ, ਆਪਣਾ ਬੱਚਾ ਵੀ ਗਵਾ ਰਹੇ ਹੋ ਜੀ, ਸਮਾਂ ਬਰਬਾਦੀ। ਤੁਸੀਂ ਹੈਰਾਨ ਹੋਗੇ ਕਿ 50 ਕਰੋੜ ਜੇ ਆਬਾਦੀ ਇਹਦੇ ਸਬਸਕ੍ਰਾਈਬਰ ਹੈ ਤਾਂ ਹਰ ਰੋਜ਼ ਔਸਤਨ 3 ਘੰਟੇ ਉਹ ਇਹਨਾਂ ਸਾਈਟ ਦੇ ਉੱਤੇ ਸਮਾਂ ਬਿਤਾ ਰਹੀ ਹੈ, OTT ਵਾਲੀਆਂ ਸਬਸਕ੍ਰਾਈਬ ਸਾਈਟ ਤੇ, ਟੋਟਲ ਮੋਬਾਈਲ ਤੇ ਨਹੀਂ, ਸਿਰਫ ਇਹ OTT ਵਾਲੀਆਂ ਦੇ ਉੱਤੇ। ਤੇ ਜੇ 50 ਕਰੋੜ ਬੰਦੇ ਦੀ ਔਸਤ 3 ਘੰਟੇ ਆ ਤਾਂ ਰੋਜ਼ ਭਾਰਤ ਦਾ ਕਿੰਨਾ ਸਮਾਂ ਬਰਬਾਦ ਹੋ ਰਿਹਾ ਜੀ, ਅੰਦਾਜ਼ਾ ਲਾ। ਸਹੀ। 2019 ਦੇ ਵਿੱਚ 17 ਕਰੋੜ ਸਬਸਕ੍ਰਾਈਬਰ ਸੀ ਇਹਨਾਂ OTT ਦੇ ਤੇ 1 ਤੋਂ 1.5 ਘੰਟੇ ਦੀ ਐਵਰੇਜ ਸੀ ਰੋਜ਼ ਸਮਾਂ ਬਿਤਾਉਣ ਦੀ। 2020 ਦੇ ਵਿੱਚ 17 ਕਰੋੜ ਤੋਂ ਵੱਧ ਕੇ 25 ਕਰੋੜ ਹੋ ਗਏ ਤੇ 2 ਘੰਟੇ ਦੀ ਐਵਰੇਜ ਹੋ ਗਈ। 2021 ਦੇ ਵਿੱਚ 25 ਕਰੋੜ ਵਾਲੇ ਵੱਧ ਕੇ ਸਿੱਧੇ 35 ਕਰੋੜ ਹੋ ਗਏ, 10 ਕਰੋੜ ਵਧੇ ਤੇ 2.5 ਘੰਟੇ ਐਵਰੇਜ ਆ ਗਈ ਸਾਡੀ ਇਹਦੇ ਪਰ ਸਮਾਂ ਬਿਤਾਉਣ ਦੀ। 2022 ਦੇ ਵਿੱਚ ਜਾ ਕੇ 45 ਕਰੋੜ ਹੋ ਗਏ ਤੇ ਜੀ 2 ਤੋਂ 3 ਘੰਟੇ ਦੀ ਐਵਰੇਜ ਨਿਕਲਣ ਲੱਗ ਪਈ ਤੇ 2024 ਦੇ ਅੰਕੜੇ ਆ 50 ਕਰੋੜ ਨੇ ਅੱਜ ਤੇ ਸਮਾਂ 3 ਘੰਟੇ ਦੀ ਔਸਤ ਹੈ। ਕੋਈ 7 ਘੰਟੇ ਵੀ ਬਿਤਾਉਂਦਾ ਹੋਊਗਾ, ਕੋਈ 1 ਘੰਟਾ ਵੀ ਬਿਤਾਉਂਦਾ ਹੋਊਗਾ, ਪਰ ਕੁੱਲ 50 ਕਰੋੜ ਬੰਦੇ ਜੇ 3 ਘੰਟੇ ਸਿਰਫ OTT ਦਾ ਕੰਟੈਂਟ ਪੈਸੇ ਖਰਚ ਕੇ ਦੇਖਣ ਲਈ ਵਰਤਦੇ ਨੇ, ਉਹ ਰੋਜ਼ 'ਚ ਵੀ ਚੰਗਾ ਘੱਟ ਤੇ ਮਾੜਾ ਵੱਧ ਦੇਖ ਰਹੇ ਨੇ ਤੇ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ। ਇਹੀ ਹੈ ਫਿਰ, ਇਹ ਝੋਲੇ 'ਚ ਕਿਤਾਬਾਂ, ਝੋਲੇ 'ਚ ਦਾਰੂ ਏਦਾਂ ਪੈਂਦੀ ਹੈ। ਬਿਲਕੁਲ ਜੀ, ਸਹੀ ਗੱਲ। ਤੇ ਅਗਲੀ ਗੱਲ ਕਰੀਏ ਇੱਕ ਇਵੈਂਟ ਜਿਹਦਾ ਜ਼ਿਕਰ ਆਪਾਂ ਖਬਰਾਂ ਦੇ ਵਿੱਚ ਅਕਸਰ ਹੀ ਕਰਦੇ ਹਾਂ ਵੀ ਕੋਈ ਨਾ ਕੋਈ ਟਾਸਕ ਦਿੱਤਾ ਜਾਂਦਾ, ਉਸ ਟਾਸਕ ਨੂੰ ਨੇਪਰੇ ਚਾੜਨ ਦੇ ਲਈ ਇਵੈਂਟ ਉਹਦੀ ਮੈਨੇਜਮੈਂਟ ਕੀਤੀ ਜਾਂਦੀ ਹੈ। ਮੈਨੇਜਮੈਂਟ ਦੇ ਰੂਪ ਦੇ ਵਿੱਚ ਉਹ ਜਿਹੜਾ ਪੈਸਾ ਉਹ ਮਾਲੀਏ ਦੇ ਰੂਪ ਦੇ ਵਿੱਚ ਕਹਿ ਲਓ ਜਾਂ ਉਗਰਾਹੀ ਦੇ ਰੂਪ ਦੇ ਵਿੱਚ ਉਹ ਇਕੱਠਾ ਕਰਕੇ ਤੇ ਦਿੱਲੀ ਚਲਾ ਜਾਂਦਾ ਹੈ। ਇਵੈਂਟ ਕਹਿੰਦੇ ਇੱਕ ਹੋਰ ਆ ਗਿਆ, ਪੂਰਾ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕਰਨੀ ਹੈ 2 ਤੋਂ 4 ਮਈ ਤੱਕ। ਯਾਤਰਾ ਤੇ ਕਰ ਦੇਣਗੇ ਵੀ ਨਸ਼ਾ ਮੁਕਤ ਹੋ ਗਿਆ, ਪਰ ਉਸ ਮੌਤ ਦੇ ਲਈ ਕੌਣ ਜ਼ਿੰਮੇਵਾਰ ਹੋਣਗੇ ਜਿਹੜੀ ਉਸ ਤੋਂ ਬਾਅਦ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ, ਜਾਂ ਉਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੋਊਗਾ ਜਿਹੜਾ ਨਸ਼ੇ ਦੇ ਲੈਣ ਕਰਕੇ ਵਾਪਰਿਆ ਹੋਊਗਾ ਉਸ ਤੋਂ ਬਾਅਦ। ਪ੍ਰਵੀਨ ਜੀ, ਕੱਲ ਆਪਾਂ 1 ਜੂਨ ਦਾ ਹਵਾਲਾ ਦੇ ਰਹੇ ਸੀ। ਹਾਂਜੀ। ਤੇ ਪੰਜਾਬ ਸਰਕਾਰ ਨੇ 31 ਮਈ ਤਰੀਕ ਮਿਥ ਲਈ ਹੈ ਕਿ ਇਸ ਦਿਨ ਤੱਕ ਪੰਜਾਬ 'ਚੋਂ ਨਸ਼ਾ ਮੁੱਕ ਜਾਣਾ। ਜੀ। DGP ਸਾਹਿਬ ਨੇ ਬੈਠਕਾਂ ਕੀਤੀਆਂ, ਬਕਾਇਦਾ ਤੌਰ ਦੇ ਉੱਤੇ ਹੁਕਮ ਚਾੜੇ, ਨਿਰਦੇਸ਼ ਦਿੱਤੇ ਜ਼ਿਲ੍ਹਾ ਪੱਧਰ ਤੇ SSPs ਨੂੰ, ਪੁਲਿਸ ਕਮਿਸ਼ਨਰਸ ਨੂੰ ਕਿ ਵੀ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ 31 ਮਈ ਤੋਂ ਬਾਅਦ ਵੀ ਪਾਇਆ ਗਿਆ। ਤੇ ਲੰਘੇ ਕੱਲ ਫਿਰ ਉਹਨਾਂ ਨੇ ਦਿਨ ਦੇ ਵਿੱਚ ਬੈਠਕਾਂ ਕੀਤੀਆਂ SSP ਦੇ ਨਾਲ ਤੇ ਸਾਰੇ ਪੁਲਿਸ ਕਮਿਸ਼ਨਰਸ ਨਾਲ, ਹੋਰ ਆਪਣੇ ਉੱਚ ਅਧਿਕਾਰੀਆਂ ਨਾਲ, ਤੇ ਉਹ 'ਚ ਫਿਰ ਕਿਹਾ ਵੀ ਕਿ ਇਹ ਲੜਾਈ ਇਕੱਲਿਆਂ ਦੀ ਨਹੀਂ ਸਾਡੀ ਪੁਲਿਸ ਦੀ, ਇਹ ਤਾਂ ਸਿੱਖਿਆ ਵਿਭਾਗ, ਸਿਹਤ ਵਿਭਾਗ, ਹੋਰ ਅਮਲਾ ਫਲਾ ਲੋਕਾਂ ਦੀ ਨਾਲ ਸ਼ਮੂਲੀਅਤ ਚਾਹੀਦੀ ਹੈ। ਤੇ ਬੈਠਕ ਤੋਂ ਬਾਅਦ ਇਹ ਵੀ ਕਿਹਾ ਕਿ ਅਸੀਂ ਤਰੀਕ ਮਿੱਥ ਦਿੱਤੀ ਆ ਕਿ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ, SSP, ਪੁਲਿਸ ਕਮਿਸ਼ਨਰ, ਹੋਰ ਨੁਮਾਇੰਦੇ ਮਿਲ ਕੇ ਖਾਕਾ ਤਿਆਰ ਕਰਕੇ 31 ਮਈ ਤੱਕ ਸਾਨੂੰ ਦੇਣ ਕਿ ਉਹ ਕਿਵੇਂ ਨਸ਼ਾ ਮੁਕਾਉਣਗੇ, ਨਸ਼ਾ ਖਤਮ ਕਿਵੇਂ ਕਰਨਾ। 1 ਦਿਨ ਪਹਿਲਾਂ ਤੁਸੀਂ ਕਹਿ ਰਹੇ ਸੀ 31 ਮਈ ਨੂੰ ਮੁਕਾ ਦੇਣਾ, 1 ਦਿਨ ਬਾਅਦ ਕਹਿ ਰਹੇ ਹੋ 31 ਮਈ ਤੱਕ ਅਸੀਂ ਅਜੇ ਖਰੜਾ ਮੰਗਿਆ, ਅਸੀਂ ਯੋਜਨਾ ਮੰਗੀ ਆ, ਉਹਨਾਂ ਢੰਗ ਤਰੀਕਾ ਕੀ ਹੋਊਗਾ। ਜੇ ਯੋਜਨਾ ਜ਼ਿਲ੍ਹੇ ਵਾਲਿਆਂ ਨੇ ਦੇਣੀ ਆ ਤੇ ਫਿਰ ਤੁਸੀਂ ਕੀ ਕਰਦੇ ਹੋ, ਸਰਕਾਰਾਂ ਕੀ ਕਰਦੀਆਂ? ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਯੋਜਨਾ ਤਾਂ ਅਸੀਂ 3 ਸਾਲ 'ਚ ਤਿਆਰ ਕੀਤੀ ਪਈ ਆ, ਯੋਜਨਾ ਸਾਡੇ ਕੋਲ ਤਿਆਰ ਆ, ਅਸੀਂ ਤਾਂ ਇੰਪਲੀਮੈਂਟ ਕਰਨੀ, ਹੁਣ ਸਮਾਂ ਆ ਗਿਆ। ਇਹ ਤਾਂ ਰੈਲੀਆਂ 'ਚ, ਲੁਧਿਆਣੇ ਰੈਲੀਆਂ 'ਚ ਕਹਿ ਰਹੇ ਸੀ ਕਿ ਅਸੀਂ ਤਾਂ ਐਂ ਕੱਲਾ ਅੱਖਰ ਬਿੰਨਿਆ ਪਿਆ, ਸਾਡੇ ਕੋਲ ਹਿਸਾਬ ਕਿਤਾਬ ਇੰਨਾ ਪਿਆ ਕਿ ਹੁਣ ਦੇਖਿਓ ਕਿਵੇਂ ਕੰਮ ਹੁੰਦਾ। ਤੇ ਹੁਣ ਫਿਰ ਯੋਜਨਾਵਾਂ ਜ਼ਿਲ੍ਹਿਆਂ ਤੋਂ ਕਿਉਂ ਮੰਗ ਰਹੇ? ਸਹੀ। ਸੋ ਇਹਦਾ ਮਤਲਬ ਤੁਹਾਡੀ ਗੱਲਾਂ ਇਹ ਹਵਾਈ ਨੇ, ਤੁਸੀਂ ਸਕ੍ਰਿਪਟ ਪੜ੍ਹਨ ਲੱਗ ਪਏ, ਜਿਹੜੀ ਸਕ੍ਰਿਪਟ ਦਿੱਲੀ ਤੋਂ ਆਉਂਦੀ ਆ। ਆਪਾਂ ਲੰਘੇ ਕੱਲ ਹੀ ਗੱਲ ਕਰਕੇ ਹਟਿਆ ਕਿ ਪੰਚਾਇਤਾਂ ਦੀ ਜੇਬ ਵੱਢਣੀ ਹੈ ਇਹਨਾਂ ਨੇ ਇਸ ਨਸ਼ਾ ਮੁਕਤੀ ਮੁਹਿੰਮ ਦੇ ਨਾਂ ਦੇ ਉੱਤੇ, ਔਰ ਪਿੰਡਾਂ 'ਚ, ਸ਼ਹਿਰਾਂ 'ਚ, ਵਾਰਡਾਂ 'ਚ ਜਾ ਕੇ ਇਹਨਾਂ ਨੇ ਹਜ਼ਾਰ ਰਿਪੋਰਟਰ ਲਾਉਣੇ ਆ, ਹੋਰਡਿੰਗ ਲਾਉਣੇ ਆ ਤੇ ਨਾਲ ਦੀ ਨਾਲ ਫਿਰ ਪੇਂਟਿੰਗ ਬਣਾਉਣੀ ਆ। ਹੁਣ ਤੁਸੀਂ ਇਹ ਦੇਖੋ ਕਿ ਪਹਿਲਾਂ ਆਇਆ ਜੀ ਕਿ ਅਸੀਂ ਢੋਲ ਵਜਾ ਕੇ ਨਜਾਇਜ਼ ਜ਼ਮੀਨਾਂ, ਹਫ਼ਤਾ ਬਹੁਤ ਢੋਲ ਵੱਜਿਆ,
ਫਿਰ ਆਇਆ ਜੀ ਆ ਰੇਤ ਵਾਲਾ, ਲਓ ਜੀ ਡਿਪੂ ਬਣ ਗਏ, ਆ ਕਲਸਟਰ ਬਣ ਗਏ, ਜ਼ੋਨ ਬਣ ਗਏ ਜੀ, ਆ ਬਣ ਗਿਆ, ਮੁੜ ਕੇ ਸਭ ਠੰਡੇ ਬਸਤੇ। ਫਿਰ ਜੀ ਆ ਗਿਆ ਜੀ ਆ ਸਿੱਖਿਆ ਕ੍ਰਾਂਤੀ, ਲਓ ਜੀ ਪਖਾਨਾ ਐ ਤੇ ਐ, ਇਧਰ ਬਲਡੋਜ਼ਰ ਕਲਚਰ ਐ ਤੇ ਐ। ਉਹ 10 ਕੁ ਦਿਨ ਦਿਖਦਾ, ਉਹ ਤੋਂ ਬਾਅਦ ਹਵਾ ਨਿਕਲ ਜਾਂਦੀ ਆ। ਹੁਣ ਇਹ ਨਵੀਂ ਨਸ਼ਾ ਕ੍ਰਾਂਤੀ ਜਿਹੜੀ ਲਿਆ ਰਹੇ ਹੋ ਜੀ, ਇਹ 2 ਦਿਨ ਦਾ ਈਵੈਂਟ ਹੈ। ਸਰਕਾਰੀ ਸਕੂਲਾਂ 'ਚ ਤਰੀਕ ਦੇਤੀ, ਇੰਨੀ ਤਰੀਕ ਨੂੰ ਹੀ ਪੰਜਾਬ ਦੇ ਸਾਰੀ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟਸ ਮੀਟਿੰਗ, ਹਾਈ ਪ੍ਰੋਫਾਈਲ ਜੀ ਮੰਤਰੀ ਆਉਣਗੇ, ਐਮਐਲਏ ਆਉਣਗੇ, ਲਓ ਜੀ ਹੋ ਗਿਆ ਜੀ ਸਕੂਲਾਂ ਦਾ ਕਾਇਆਕਲਪ। ਹਫ਼ਤੇ 'ਚ ਜੀ ਉਦਘਾਟਨ ਕਰਨਗੇ ਜੀ ਪਖਾਨਿਆਂ ਦਾ, ਕਮਰਿਆਂ ਦਾ, ਲਓ ਜੀ ਸਾਰੇ ਪੰਜਾਬ 'ਚ ਇੱਕ ਹਫ਼ਤੇ 'ਚ ਸਿੱਖਿਆ ਕ੍ਰਾਂਤੀ। ਹੁਣ 2 ਤਰੀਕ ਤੋਂ 4 ਮਈ ਤੱਕ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਬੈਠਕਾਂ, ਨਸ਼ਾ ਮੁਕਤੀ ਯਾਤਰਾ। 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਮੁਕੰਮਲ ਹੋ ਜਾਣ ਜੀ, ਕਿਉਂਕਿ ਹਰ ਪਿੰਡ ਪੱਧਰ ਤੇ ਡੀਸੀਆਂ ਨੂੰ ਹਦਾਇਤ ਹੋ ਗਈ ਆ, ਪੰਚਾਇਤ ਸੈਕਟਰੀਆਂ ਨੂੰ ਹਦਾਇਤ ਹੋ ਗਈ ਆ, ਹੋਰ ਅਮਲੇ ਫਾਲੇ ਨੂੰ ਹਦਾਇਤ ਹੋ ਗਈ ਆ ਕਿ ਨਗਰ ਨਿਗਮ, ਨਗਰ ਕੌਂਸਲ ਦੇ ਸੰਬੰਧ ਦੇ ਵਿੱਚ ਬਾੜ-ਬਾਈ, ਪਿੰਡ ਪੱਧਰ ਦੇ ਉੱਤੇ ਪਿੰਡ ਪੱਧਰ ਦੀ ਹੈ ਨਾ ਬੈਠਕਾਂ ਕਰਾਓ ਜੀ ਨਸ਼ੇ ਦੇ ਖਿਲਾਫ। ਠੀਕ ਹੈ, ਤੇ ਮਿਲ ਕੇ ਕੰਮ ਕਰੋ ਜੀ। ਉਹ 'ਚ ਪੁਲਿਸ ਵੀ ਹੋਊਗੀ, ਉਹ 'ਚ ਪੰਚਾਇਤ ਵੀ ਹੋਊਗੀ, ਸਿਵਲ ਪ੍ਰਸ਼ਾਸਨ ਵੀ ਹੋਊਗਾ, ਮਿਲ ਕੇ ਕਰੋ ਜੀ। ਇਹ ਈਵੈਂਟ ਮੈਨੇਜਮੈਂਟ ਹੈ ਭਰਾਵਾ। ਔਰ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਇਹਨਾਂ ਨੇ 1000 ਪੋਸਟਰ ਲਾਉਣੇ ਆ ਪਿੰਡਾਂ 'ਚ, ਉਹਦੇ ਪੈਸੇ ਲੈਣੇ ਆ ਈਵੈਂਟ ਉਹਦੇ ਲਈ ਕ੍ਰੀਏਟ ਕੀਤੇ ਜਾ ਰਹੇ। ਇਸ ਈਵੈਂਟ ਦੀ ਆੜ 'ਚ ਪੋਸਟਰ ਪਹਿਲਾਂ ਲੱਗਣਗੇ ਜਾਂ ਉਸ ਦਿਨ ਲੱਗਣਗੇ, ਇਹ ਸਮਾਂ ਤੁਹਾਡੇ ਸਾਹਮਣੇ ਸਰੂਪ ਆ ਜਾਊਗਾ। 2 ਮਈ ਤੇ 4 ਮਈ 'ਚ ਹੁਣ ਜ਼ਿਆਦਾ ਦੂਰ ਨਹੀਂ ਰਹਿ ਗਏ ਅਸੀਂ, ਜਦੋਂ ਡੀਸੀ ਇਨਵੋਲਵ ਆ ਤਾਂ ਡੀਸੀ ਬਿੱਲ ਫੜਾ ਕੇ ਆਊਗਾ ਨਾਲ, ਤੇ ਉਹ ਬਿੱਲ ਦੀ ਵਸੂਲੀ ਹੋਣੀ ਆ। ਅਸਲੀ ਖੇਲਾ ਇੱਥੇ ਖੜਾ। ਸਵਾਲ ਇਹੀ ਹੈ ਕਿ ਹਰ 2 ਮਹੀਨੇ ਬਾਅਦ ਇੱਕ ਨਾ ਇੱਕ ਅਜਿਹਾ ਕੰਮ ਕ੍ਰੀਏਟ ਕਰਨਾ ਹੁੰਦਾ ਜਿਸ ਚੋਂ ਪੈਸਾ ਆਵੇ। ਇਸ ਕੰਮ ਚੋਂ 12 ਤੋਂ 15 ਕਰੋੜ ਜਾਣਾ ਜਨਾਬ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ, ਕਹਿੰਦੇ ਇਹ ਫਿਰ ਹਾਈ ਕੋਰਟ ਪਹੁੰਚ ਗਏ ਜੀ। ਹਾਂ ਬਿਲਕੁਲ ਜੀ, ਵੈਸੇ ਇਹ ਪਹਿਲਾਂ ਹਾਈ ਕੋਰਟ ਗਏ ਸੀ ਜਦੋਂ ਇਹਨਾਂ ਦੇ ਉੱਤੇ FIR ਕੀਤੀ ਗਈ, ਇਹਨਾਂ ਨੂੰ ਤਲਬ ਕੀਤਾ ਗਿਆ, ਸੱਦਿਆ ਗਿਆ, ਤਦ ਇਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਕਿ ਮੇਰੀ ਉੱਤੇ FIR ਝੂਠੀ ਹੈ। ਜਿਹੜਾ ਉਹ 50 ਗ੍ਰਨੇਡ ਆ ਗਏ ਪੰਜਾਬ ਦੇ ਵਿੱਚ ਜੀ, 32 ਅਣਚੱਲੇ ਪਏ ਨੇ, 18 ਚੱਲ ਗਏ, ਉਸ ਮਸਲੇ ਤੇ ਆਮੋ ਸਾਹਮਣੇ ਹੋ ਗਏ ਸੀ। ਤੇ ਉਸ ਦਿਨ ਇਹ ਥਾਣੇ 'ਚ ਪੇਸ਼ ਵੀ ਹੋਏ, ਬੈਠੇ ਵੀ ਰਹੇ, ਬਾਹਰ ਖਾਸਾ ਧਰਨਾ ਮੁਜ਼ਾਹਰਾ ਵੀ ਲੱਗਿਆ। ਉਧਰ ਅਦਾਲਤ ਨੇ ਕਹਿਤਾ ਵੀ ਕਿ 22 ਤਰੀਕ ਤੱਕ ਤੁਸੀਂ ਗ੍ਰਿਫਤਾਰ ਨਹੀਂ ਕਰ ਸਕਦੇ ਇਹਨਾਂ ਨੂੰ, 22 ਅਪ੍ਰੈਲ ਤੱਕ ਗ੍ਰਿਫਤਾਰੀ ਤੇ ਰੋਕ ਹੈ। ਤੁਸੀਂ ਪੁੱਛਗਿੱਛ ਕਰਨੀ ਹੈ ਕਰੋ, ਇਹਨਾਂ ਨੂੰ ਦੁਬਾਰਾ ਬੁਲਾਉਣਾ ਬੁਲਾਓ, ਜੇ ਗ੍ਰਿਫਤਾਰ ਕਰਨਾ ਤਾਂ ਮਤਲਬ ਕਿ 22 ਤਰੀਕ ਤੱਕ ਨਹੀਂ ਹੈ। ਫਿਰ 22 ਤਰੀਕ ਨੂੰ ਦੁਬਾਰਾ ਸੁਣਵਾਈ ਸੀ ਜੀ। ਉਸ ਦਿਨ ਫਿਰ ਮਾਨਯੋਗ ਅਦਾਲਤ ਨੇ ਕਹਿਤਾ ਵੀ ਤੁਸੀਂ ਇਹਨਾਂ ਨੂੰ ਪੁੱਛਗਿੱਛ ਲਈ ਸੱਦ ਸਕਦੇ ਹੋ, ਤੇ ਜੇ ਗ੍ਰਿਫਤਾਰ ਵੀ ਕਰਨਾ ਹੋਵੇ ਤਾਂ ਦੱਸ ਕੇ ਕਰਨਾ। ਤੇ ਉਹਦੇ ਲਈ ਅਗਲੀ ਤਰੀਕ 7 ਮਈ ਪੈ ਗਈ। ਤੇ ਫਿਰ ਪਿਛਲੇ ਦਿਨ ਹੀ ਇਹ ਦੁਬਾਰਾ ਗਏ ਸੀਗੇ ਪੇਸ਼ ਹੋਣ, ਤੇ ਜਦੋਂ ਦੁਬਾਰਾ ਪੇਸ਼ ਹੋਣ ਗਏ ਤੇ ਉੱਥੇ ਅਗਲਿਆਂ ਨੇ 25 ਅਪ੍ਰੈਲ ਨੂੰ ਜਦੋਂ ਇਹਨਾਂ ਦੀ ਦੁਬਾਰਾ ਪੁੱਛਗਿੱਛ ਹੁੰਦੀ ਆ, ਤੇ ਉਦੋਂ ਅਗਲਿਆਂ ਨੇ ਇਹਨਾਂ ਦਾ ਮੋਬਾਈਲ ਜਮ੍ਹਾਂ ਕਰਾ ਲਿਆ, ਤੇ ਬਾਹਰ ਆ ਕੇ ਤਾਂ ਨਹੀਂ ਦੱਸਿਆ ਕਿ ਮੇਰਾ ਮੋਬਾਈਲ ਲੈ ਲਿਆ ਜੀ ਹੈ ਨਾ। ਤੇ ਪਰ ਹੁਣ ਅਗਲਿਆਂ ਨੇ ਨੋਟਿਸ ਕੱਢਤਾ ਵੀ ਮੋਬਾਈਲ ਦਾ ਪਾਸਵਰਡ ਦੇ ਕੇ ਜਾਓ ਬਾਜਵਾ ਜੀ, ਤੇ ਅਸੀਂ ਕੋਈ ਜਾਣਕਾਰੀਆਂ ਹਾਸਲ ਕਰਨੀਆਂ। ਤੇ ਆ ਜਦੋਂ ਨੋਟਿਸ ਆਇਆ ਫਿਰ ਆਪਣੇ ਵਕੀਲ ਕੋਲ ਭੱਜੇ, ਤੇ ਵਕੀਲ ਦੁਬਾਰਾ ਹਾਈ ਕੋਰਟ ਨੂੰ ਭੱਜਿਆ ਕਿ ਬਈ ਇਹ ਗਲਤ ਹੈ ਜੀ। ਉਹ ਇੱਕ ਵਿਰੋਧੀ ਧਿਰ ਦੇ ਲੀਡਰ ਨੇ, ਮੈਂਬਰ ਪਾਰਲੀਮੈਂਟ ਰਹੇ ਨੇ, MLA ਨੇ, ਹੈ ਨਾ, ਉਹ ਇੱਕ ਮਤਲਬ ਆਮ ਨਾਗਰਿਕ ਨੇ, ਸਨਮਾਨਿਤ ਨਾਗਰਿਕ ਨੇ, ਉਸ ਨਾਤੇ ਉਹਨਾਂ ਦੀ ਨਿੱਜਤਾ ਤੇ ਹਮਲਾ ਹੈ। ਉਹਨਾਂ ਦਾ ਇੰਜ ਮੋਬਾਈਲ ਫਰੋਲਣਾ ਇਹ ਉਹਨਾਂ ਦੀ ਨਿੱਜਤਾ ਤੇ ਹਮਲਾ ਹੈ। ਉਹ ਆਪਣਾ ਮੋਬਾਈਲ ਤੁਹਾਡੇ ਕੋਲ ਜਮ੍ਹਾਂ ਕਰਾ ਚੁੱਕੇ ਨੇ, ਜਿਹੜੀ ਜਾਣਕਾਰੀ ਤੁਹਾਨੂੰ ਚਾਹੀਦੀ ਸੀ ਉਹਨਾਂ ਕੋਲ ਜਿੰਨੀ ਸੀ ਉਹ ਤੁਹਾਨੂੰ ਦੇ ਚੁੱਕੇ ਨੇ। ਫਿਰ ਇਹ ਪਾਸਵਰਡ ਲੈਣਾ, ਉਹਨਾਂ ਤੋਂ ਮੰਗਣਾ ਗਲਤ ਹੈ। ਇਸ ਨੂੰ ਰੱਦ ਕਰਾਉਣ ਲਈ, ਇਸ ਨੋਟਿਸ ਨੂੰ ਰੱਦ ਕਰਾਉਣ ਲਈ ਦੁਬਾਰਾ ਹਾਈ ਕੋਰਟ ਗਏ ਨੇ ਪ੍ਰਤਾਪ ਬਾਜਵਾ। ਤੇ ਹੁਣ ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਕੱਢਿਆ ਕਿ ਦੱਸੋ ਵੀ ਇਹਦੀ ਕਿੰਨੀ ਕੁ ਲੋੜ ਹੈ, ਕਿਵੇਂ ਲੋੜ ਹੈ, ਉਹਦੇ ਆਧਾਰ ਕੀ ਹੈ ਤੁਹਾਡੇ ਕੋਲ, ਇਹ ਜਿਹੜੀ ਤੁਸੀਂ ਮੰਗ ਰਹੇ ਹੋ ਕਿਉਂ ਮੰਗ ਰਹੇ ਹੋ, ਕਿਹਦੀ ਨਿਗਰਾਨੀ ਚੋਂ ਖੋਲਿਆ ਜਾਊਗਾ, ਸਾਰੀ ਜਾਣਕਾਰੀ ਆਪਣੀ ਦਿਓ, ਤੁਹਾਡਾ ਕੀ ਹਵਾਲਾ ਜੀ। ਤੇ ਇਸ ਮਸਲੇ ਦੀ ਸੁਣਵਾਈ ਵੀ 7 ਮਈ ਤੋਂ ਜਾ ਪਈ ਹੈ। ਹੁਣ ਦੋਏ ਮਸਲੇ ਇਕੱਠੇ ਕਿ ਕੀ ਉਹ FIR ਰੱਦ ਹੋਣੀ ਚਾਹੀਦੀ ਹੈ ਜਾਂ ਨਹੀਂ, ਤੇ ਇੱਧਰ ਮੋਬਾਈਲ ਦਾ ਪਾਸਵਰਡ ਦੇਣਾ ਚਾਹੀਦਾ ਜਾਂ ਨਹੀਂ, ਦੋਵਾਂ ਦੀ ਸੁਣਵਾਈ 7 ਮਈ ਤੇ ਪੈ ਗਈ ਹੈ। ਸੋ 7 ਮਈ ਤੱਕ ਮੰਨ ਸਕਦੇ ਹਾਂ ਕਿ ਸ਼ਾਇਦ ਰਾਹਤ ਵਾਲਾ ਸਮਾਂ ਹੈਗਾ ਅਜੇ ਪ੍ਰਤਾਪ ਬਾਜਵਾ ਲਈ। ਪਰ ਆਉਂਦੇ ਦਿਨਾਂ 'ਚ ਕੀ ਮੁਸ਼ਕਲ ਵਧੂਗੀ ਇਹ ਦੇਖਦੇ ਹਾਂ ਜੀ। ਬਿਲਕੁਲ ਜੀ, ਦੇਖਣ ਵਾਲੀ ਗੱਲ ਹੋਊਗੀ ਕਿਵੇਂ ਇਹ ਜਿਹੜੇ ਸਿਆਸੀ ਨਾਟਕਬਾਜ਼ੀ ਕਰਕੇ ਤੇ ਲੋਕਾਂ ਨੂੰ ਉਲਝਾਉਂਦੇ ਨੇ ਗੱਲਾਂ ਦੇ ਵਿੱਚ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ। ਉਹ ਜਾਣਕਾਰੀ ਇਹ ਹੈ ਕਿ
ਪੱਤਰਕਾਰ ਤੇ ਲੇਖਕ ਅਵਤਾਰ ਸਿੰਘ ਜੀ, ਜਿਹੜੇ ਕਿ ਬੜੀ ਖੋਜ ਕਰਦੇ ਨੇ। ਉਹਨਾਂ ਦੀ ਜਿਹੜੀ ਕਿਤਾਬ ਹੈ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਪੰਜਾਬੀ ਰੇਡੀਓ ਐਸੇ ਤੇ ਤੁਸੀਂ ਕਾਲ ਕਰਕੇ 408 272 5200 ਤੇ ਕਾਲ ਕਰਕੇ ਉਹਨਾਂ ਦੀ ਕਿਤਾਬ ਜਿਹੜੀ ਆ ਪ੍ਰਾਪਤ ਕਰ ਸਕਦੇ ਹੋ। 408 722 7698 ਤੇ ਵੀ ਤੁਸੀਂ WhatsApp ਕਰਕੇ ਉਹ ਜਿਹੜੀ ਕਿਤਾਬ ਆ ਪ੍ਰਾਪਤ ਕਰ ਸਕਦੇ ਹੋ। ਸੋ ਬਹੁਤ ਲਿਮਿਟਡ ਐਡੀਸ਼ਨ ਆਪਣੇ ਕੋਲ ਆਏ ਨੇ, ਪਹੁੰਚੇ ਨੇ। ਜ਼ਰੂਰ ਪੰਜਾਬੀ ਰੇਡੀਓ ਐਸੇ ਦੇ ਨਾਲ ਰਾਬਤਾ ਕਰੋ। ਉਹਨਾਂ ਦੀ ਕਿਤਾਬ ਜਿਹੜੀ ਆ ਪੜ੍ਹਨ ਵਾਲੀ ਆ, ਬਹੁਤ ਖੋਜ ਕਾਰਜਾਂ ਦੇ ਨਾਲ, ਬਹੁਤ ਹਵਾਲਿਆਂ ਦੇ ਨਾਲ ਲਿਖੀ ਹੋਈ ਉਹਨਾਂ ਦੀ ਕਿਤਾਬ ਆ। ਸੋ ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।